ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਇਟਵਾਲ 559 374 45 41। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ। ਕਹਿੰਦੇ ਅਯੋਧਿਆ ਵਿਵਾਦ, ਰਾਜੀਵ ਧਵਨ ਨੂੰ ਆਈ ਧਮਕੀ, ਸੁਪਰੀਮ ਕੋਰਟ ਨੇ ਕਰ ਦਿੱਤੀ ਕਾਰਵਾਈ। ਬਿਲਕੁਲ, ਦੇਖੋ ਜਿਹੜਾ ਰਾਜੀਵ ਧਵਨ ਹੈ ਬਹੁਤ ਵੱਡਾ ਵਕੀਲ ਆ। ਜੇ ਆਪਾਂ ਇੰਡੀਆ ਦੀ ਗੱਲ ਕਰੀਏ, ਜਿੰਨੇ ਵਕੀਲ ਆ ਚੋਟੀ ਦੇ ਇਸ ਟਾਈਮ ਉਹਨਾਂ ਦੇ ਵਿੱਚੋਂ ਇੱਕ ਆ ਰਾਜੀਵ ਧਵਨ। ਤਾਂ ਰਾਜੀਵ ਧਵਨ ਤੇ ਇਹਨਾਂ ਦੇ ਜਿਹੜੇ ਸਾਥੀ ਆ ਉਹ ਪੱਖ ਰੱਖਦੇ ਪਏ ਮੁਸਲਿਮ ਧਿਰ ਦਾ, ਤੇ ਇਸ ਕਰਕੇ ਇਹਨਾਂ ਨੂੰ ਦੱਸਦੇ ਆ ਕਿ ਥ੍ਰੈਟ ਆਈ ਆ। ਤੇ ਉਸ ਤੋਂ ਬਾਅਦ ਫਿਰ ਸੁਪਰੀਮ ਕੋਰਟ ਨੇ ਇਹਨੂੰ ਸੁਪਰੀਮ ਕੋਰਟ ਦੀ ਅਵੱਗਿਆ ਮੰਨਿਆ, ਕਿਉਂਕਿ ਮਾਮਲਾ ਚੱਲਦਾ ਪਿਆ ਉੱਥੇ ਔਰ ਇਹ ਇੱਕ ਧਿਰ ਦਾ ਉੱਥੇ ਪੱਖ ਰੱਖਦੇ ਪਏ ਆ। ਸੋ ਲਿਹਾਜ਼ਾ ਨੋਟਿਸ ਕੀਤਾ ਗਿਆ, 2 ਬੰਦਿਆਂ ਨੂੰ ਸ਼ਾਇਦ ਇਸ ਮਾਮਲੇ ਦੇ ਵਿੱਚ ਨੋਟਿਸ ਕੀਤਾ ਗਿਆ ਤੇ ਇੱਕ ਧਮਕੀ ਪੱਤਰ ਵੀ ਲਿਖਿਆ ਗਿਆ ਇਸ ਮਾਮਲੇ ਦੇ ਵਿੱਚ। ਮਤਲਬ ਕਿ ਇੱਕ ਥ੍ਰੈਟ ਹੁੰਦੀ ਹੈ ਜਿੱਦਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਧਮਕੀ ਪੱਤਰ ਜਿਹਾ ਲਾ ਦਿੰਦੇ ਆ, ਉੱਦਾਂ ਨਹੀਂ ਹੈ। ਇੱਕ ਬਕਾਇਦਾ ਪੱਤਰ ਲਿਖਿਆ ਗਿਆ, ਚਿੱਠੀ ਲਿਖੀ ਗਈ ਆ। ਹੁਣ ਉਸ ਚਿੱਠੀ ਦੀ ਵਰਡਿੰਗ ਜਾਂ ਤਫਸੀਲ ਤੇ ਨਹੀਂ ਮੈਂ ਦੱਸ ਸਕਦਾ ਕਿਉਂਕਿ ਮੇਰੇ ਕੋਲ ਉਹਦੀ ਕਾਪੀ ਨਹੀਂ ਹੈ, ਪਰ ਉਹ ਥ੍ਰੈਟ ਸੀਗਾ ਤਾਂ ਕਿਸੇ ਵੀ ਰੂਪ ਦੇ ਵਿੱਚ ਉਹਨੂੰ ਮੰਨਿਆ ਜਾ ਸਕਦਾ। ਤਾਂ ਹੁਣ ਸੁਪਰੀਮ ਕੋਰਟ ਨੇ ਨੋਟਿਸ ਕੀਤਾ ਇਸ ਮਾਮਲੇ ਦੇ ਵਿੱਚ। ਤਾਂ ਖੈਰ ਇਹ ਕਾਰਵਾਈ ਹੋਣੀ ਵੀ ਚਾਹੀਦੀ ਆ, ਪਰ ਤੁਸੀਂ ਇਹ ਵੇਖ ਲਓ ਕਿ ਜੇ ਏਡੇ ਵੱਡੇ ਮਾਮਲੇ ਦੇ ਵਿੱਚ ਏਡੇ ਵੱਡੇ ਵਕੀਲ ਨੂੰ ਥ੍ਰੈਟ ਕੀਤਾ ਜਾ ਸਕਦਾ ਤਾਂ ਹੇਠਲੇ ਕੋਰਟ ਕਚਹਿਰੀਆਂ ਦੇ ਵਿੱਚ ਗਵਾਹਾਂ ਨੂੰ ਜਾਂ ਪੀੜਤਾਂ ਨੂੰ ਜਾਂ ਹੋਰ ਉਹਨਾਂ ਦੇ ਇਸ ਤਰ੍ਹਾਂ ਦੇ ਸੰਗੀ ਸਾਥੀ ਆ ਉਹਨਾਂ ਨੂੰ ਕਿਸ ਤਰ੍ਹਾਂ ਦਬਾਇਆ ਜਾ ਸਕਦਾ ਹੋਊਗਾ ਆਸਾਨੀ ਦੇ ਨਾਲ। ਤਾਂ ਰਾਜੀਵ ਧਵਨ ਨੇ ਕੁਛ ਚੀਜ਼ਾਂ ਜਿਹੜੀਆਂ ਕੋਰਟ ਦੇ ਮੂਹਰੇ ਉੱਤੇ ਜਾ ਕੇ ਰੱਖੀਆਂ ਜਿਹੜੀਆਂ ਕਿ ਹਿਲਾਉਣ ਵਾਲੀਆਂ ਨੇ। ਜਿੱਦਾਂ ਉਹਨਾਂ ਨੇ ਸਭ ਤੋਂ ਵੱਡਾ ਸਵਾਲ ਤੇ ਇਹੋ ਕੀਤਾ ਕਿ ਇਸ ਮਾਮਲੇ 'ਚ ਤੁਸੀਂ ਸੰਵਿਧਾਨ ਨੂੰ ਮੰਨੋਗੇ ਜਦੋਂ ਤੋਂ ਸੰਵਿਧਾਨ ਸ਼ੁਰੂ ਹੋਇਆ, ਜਾਂ ਤੁਸੀਂ ਜੋ ਪੁਰਾਣ ਨੇ ਜੋ ਗ੍ਰੰਥ ਨੇ ਉਹਨਾਂ ਨੂੰ ਮੰਨਦੇ ਹੋ? ਤੁਹਾਨੂੰ ਪਹਿਲਾਂ ਇਹ ਸਾਫ਼ ਕਰਨਾ ਪਊਗਾ। ਤਾਂ ਇਸ ਤਰ੍ਹਾਂ ਦੀਆਂ ਦਲੀਲਾਂ ਚੱਲਦੀਆਂ ਪਈਆਂ। ਉਹ ਸੁਣਵਾਈ ਤਾਂ ਦੇਖੋ ਦੋਨਾਂ ਪੱਖ ਦੀ ਬੜੀ ਦਿਲਚਸਪ ਆ। ਉੱਥੇ ਜਿਸ ਤਰ੍ਹਾਂ ਦਾ ਇੱਕ ਵਕੀਲਾਂ ਦਾ ਭੇਡ ਚੱਲਦਾ ਪਿਆ, ਉਸ ਤੋਂ ਬਾਅਦ ਫੈਸਲਾ ਕੋਈ ਆਉਣਾ ਉਹ ਤਾਂ ਇੱਕ ਵੱਖਰਾ ਵਿਸ਼ਾ। ਪਰ ਵਿੱਚ ਮੁਸਲਿਮ ਧਿਰ ਦੇ ਵਕੀਲ ਨੂੰ ਇਸ ਤਰ੍ਹਾਂ ਥ੍ਰੈਟ ਕੀਤਾ ਜਾਣਾ ਉਹ ਆਪਣੇ ਆਪ ਦੇ ਵਿੱਚ ਹੈਰਾਨ ਕਰਦਾ ਕਿ ਇਹ ਗੱਲਾਂ ਕਿੱਥੋਂ ਤੱਕ ਚਲੇ ਜਾਂਦੀਆਂ। ਖੈਰ ਨਾ ਹੀਰ ਮੁੱਕਣੀ ਹੈ ਤੇ ਨਾ ਇਹ ਸਰੰਗੀ ਟੁੱਟਣੀ ਆ। ਇਹ ਕੰਮ ਚੱਲੂਗਾ, ਹਾਲੇ ਪਤਾ ਨਹੀਂ ਕਿੰਨਿਆਂ ਕੁ ਨੂੰ ਇਹ ਥ੍ਰੈਟ ਆਉਂਦੀ ਹੈ ਇਸ ਮਾਮਲੇ ਦੇ ਵਿੱਚ। ਤਾਂ ਸੁਪਰੀਮ ਕੋਰਟ ਨੇ ਜੋ ਨੋਟਿਸ ਕੀਤਾ ਇਸ ਮਾਮਲੇ ਤੇ ਹੁਣ ਦੇਖਦੇ ਹਾਂ ਕਿ ਕੀ ਕਾਰਵਾਈ ਹੁੰਦੀ ਆ। ਜੀ ਜੀ, ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਭਾਰਤ ਦਾ ਸ਼ੇਅਰ ਬਾਜ਼ਾਰ ਖਾ ਗਿਆ ਕੋਤਾ, ਤੇ ਭਗਤ ਕੀ ਕਹਿੰਦੇ ਨੇ ਵੀ ਨਹਾਉਣ ਚੱਲੇ ਆ। ਸ਼ੇਅਰ ਬਾਜ਼ਾਰ ਦਾ ਖਾ ਗਿਆ ਗੋਤਾ ਤੇ ਬਹਿ ਗਿਆ ਬੋਤਾ। ਬਸ ਉਹਨਾਂ ਨੇ ਹੁਣ ਕੀ ਕਹਿਣਾ, ਉਦੋਂ ਹੀ ਬੋਲੂਗੇ। ਇਹੋ ਜਿਹੇ ਮਾਮਲੇ 'ਚ ਨਾ ਉਹ ਇੱਕ ਜਿਹੜੀ ਆਪਾਂ ਕਹਿੰਦੇ ਮੀਸਨੀ ਚੁੱਪ, ਉਹ ਮੀਸਨੀ ਚੁੱਪ ਧਾਰਨ ਕਰ ਲੈਂਦੇ ਆ। ਮੀਸਨੇ ਬੰਦੇ ਸਭ ਤੋਂ ਜ਼ਿਆਦਾ ਖਤਰਨਾਕ ਹੁੰਦੇ ਆ। ਤਾਂ ਖੈਰ ਦੇਖੋ, ਸ਼ੇਅਰ ਬਾਜ਼ਾਰ ਦਾ ਲੁੜਕਣਾ, ਸ਼ੇਅਰ ਬਾਜ਼ਾਰ ਦਾ ਰੁੜਨਾ ਤੁਹਾਨੂੰ ਪਤਾ ਹੀ ਹੈ ਕਿ ਨਿਵੇਸ਼ਕਾਂ ਦਾ ਕੀ ਹਾਲ ਕਰਦਾ। ਤਾਂ ਭਗਤਾਂ ਲਈ ਖੁਸ਼ਖਬਰੀ ਆ ਕਿ ਇੱਕੋ ਸੱਟੇ ਅੱਜ 2,79,000 ਕਰੋੜ ਰੁਪਈਆ ਰੁੜ ਗਿਆ ਨਿਵੇਸ਼ਕਾਂ ਦਾ। ਇੱਕੋ ਸੱਟੇ 2.25 ਲੱਖ ਕਰੋੜ ਤੋਂ ਵੱਧ ਨਿਵੇਸ਼ਕਾਂ ਦਾ ਰੁਪਈਆ ਅੱਜ ਡੁੱਬ ਗਿਆ, ਕਿਉਂਕਿ ਅੱਜ ਬਹੁਤ ਵੱਡਾ ਗੋਤਾ ਖਾਧਾ ਸ਼ੇਅਰ ਬਾਜ਼ਾਰ ਨੇ। ਮੇਰੇ ਖਿਆਲ ਦੇ ਨਾਲ 770 ਅੰਕਾਂ ਦੀ ਜਿਹੜੀ ਸੈਂਸੈਕਸ ਦੇ ਵਿੱਚ ਗਿਰਾਵਟ ਸੀਗੀ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿੱਡੀ ਵੱਡੀ ਗਿਰਾਵਟ ਆ। ਤੇ ਇਹਦੇ ਨਾਲ ਹੀ ਮੇਰੇ ਖਿਆਲ ਦੇ ਨਾਲ ਨਿਫਟੀ ਦੇ ਵਿੱਚ ਵੀ ਅੱਜ ਟੁੱਟ ਭੱਜ ਹੋਈ ਆ। 225 ਪੁਆਇੰਟ ਮੇਰੇ ਖਿਆਲ ਦੇ ਨਾਲ ਉਹ ਵੀ ਟੁੱਟੇ ਆ। ਤਾਂ ਇਹ ਤੁਸੀਂ ਦੇਖੋ ਹੁਣ ਕਿਸ ਤਰ੍ਹਾਂ ਚੱਲਦੀ ਪਈ ਆ ਗਿਰਾਵਟ। ਔਰ ਇਹ ਸਭ ਕੁਛ ਤਾਂ ਹੋਇਆ, ਜੇ ਆਪਾਂ ਦੇਖੀਏ, ਹਾਲਾਂਕਿ ਆਪਾਂ ਆਰਥਿਕ ਮਾਹਰ ਨਹੀਂ, ਪਰ ਜੋ ਪਿਛਲੇ ਹਫ਼ਤੇ ਵੀਕਐਂਡ ਤੇ ਤੁਸੀਂ ਵੇਖਿਆ ਕਿ ਇਹਨਾਂ ਨੇ ਰਲੇਵਾਂ ਕੀਤਾ ਸੀਗਾ ਬੈਂਕਾਂ ਦਾ, ਤੇ ਉਹਨਾਂ ਦੀ ਹੀ ਜ਼ਿਆਦਾ ਮੈਂ ਪੜ੍ਹਦਾ ਪਿਆ ਸੀਗਾ ਕਿ ਕਿਹਨਾਂ ਦੇ ਸ਼ੇਅਰ ਜ਼ਿਆਦਾ ਡੁੱਬੇ ਆ, ਕਿਹਨਾਂ 'ਚ ਜ਼ਿਆਦਾ ਗਿਰਾਵਟ ਆਈ ਆ। ਉਹੀ PNB, ICICI ਬੈਂਕ, ਐਕਸਿਸ ਬੈਂਕ, ਫੈਡਰਲ ਬੈਂਕ, ਇੰਡਸਇੰਡ ਬੈਂਕ, ਇਹਨਾਂ ਦੇ ਸ਼ੇਅਰਾਂ ਦੇ ਵਿੱਚ ਭਾਰੀ ਗਿਰਾਵਟ ਆਈ ਆ। ਤਾਂ ਤੁਸੀਂ ਉਹਨੂੰ ਸਮਝ ਸਕਦੇ ਹੋ, ਬੜੀ ਆਸਾਨੀ ਦੇ ਨਾਲ ਸਮਝ ਸਕਦੇ ਹੋ ਕਿ ਉਹ ਰਲੇਵੇਂ ਵਾਲਾ ਜਿਹੜਾ ਫੰਡਾ ਸੀਗਾ ਨਾ ਉਹਨੇ ਅਸਰ ਦਿਖਾਇਆ। ਤੇ ਬਾਕੀ ਤੇ ਤੁਹਾਨੂੰ ਪਤਾ ਹੀ ਹੈ ਜੋ ਚੱਲਦਾ ਪਿਆ GDP ਦੀ ਜਿਹੜੀ ਵਿਕਾਸ ਦਰ ਆ ਉਹ ਤੇ ਅੰਦਾਜ਼ੇ ਤੋਂ ਵੀ ਘਟ ਗਈ ਆ। ਪ੍ਰੋਡਕਸ਼ਨ ਹੈ ਜਿਹੜਾ ਉਹ 15 ਮਹੀਨੇ ਦੇ ਸਭ ਤੋਂ ਹੇਠਲੇ ਦਰਜੇ ਤੇ ਪਹੁੰਚਿਆ ਪਿਆ। ਕੋਰ ਸੈਕਟਰ ਦੀ ਜਿਹੜੀ ਹੈਗੀ ਆ ਵਿਕਾਸ ਦਰ ਉਹ ਬਿਲਕੁਲ ਲੁੜਕ ਗਈ ਆ। ਤਾਂ ਵਿਕਾਸ ਕਿੱਥੋਂ ਹੋਣਾ? ਫਿਰ ਦੂਜੀ ਚੀਜ਼ ਇਹ ਆ ਕਿ ਅਮਰੀਕਾ ਚਾਈਨਾ ਦਾ ਜਿਹੜਾ ਟ੍ਰੇਡ ਵਾਰ ਚੱਲਦਾ ਪਿਆ ਉਹਦਾ ਅਸਰ ਤੇ ਹੈ ਹੀ ਹੈ।
ਪਰ ਮੈਨੂਫੈਕਚਰਿੰਗ ਐਕਟੀਵਿਟੀ ਜਦੋਂ ਤੁਹਾਡੀ ਘਟਦੀ ਆ, ਡਿੱਗਦੀ ਆ, ਤਾਂ ਇਹ ਚੀਜ਼ਾਂ ਸੁਭਾਵਿਕ ਆ, ਇਹ ਹੋਣਾ ਹੀ ਸੀਗਾ। ਹੁਣ ਦੇਖੋ ਅੱਗੇ ਚੱਲ ਕੇ ਕੀ ਬਣਦਾ। ਪਰ ਮੈਂ ਤੇ ਇਸ ਗੱਲੋਂ ਬਹੁਤ ਹੈਰਾਨ ਆ, ਜਿਸ ਮੁਲਕ ਦੇ ਵਿੱਚ 2100 ਰੁਪਏ ਦਾ ਉਹ ਯੰਤਰ ਆ ਜਾਂਦਾ ਜਿਹਦੇ ਨਾਲ ਸਾਰੇ ਗ੍ਰਹਿ ਟਲ ਜਾਂਦੇ ਆ, ਉਸ ਦੇਸ਼ ਦੇ ਵਿੱਚ ਇਸ ਤਰ੍ਹਾਂ ਮੰਦੀ ਆ ਗਈ, ਸਮਝ ਤੋਂ ਪਰੇ ਦੀ ਗੱਲ ਆ। ਜੀ ਜੀ ਬਿਲਕੁਲ। ਉਹ ਅਜੇ ਪੁੱਛਿਆ ਨਹੀਂ ਹੋਣਾ ਨਾ ਉਹਨਾਂ ਨੂੰ, ਹੁਣ ਨਵਾਂ ਯੰਤਰ ਬਣਾਉਣ ਲੱਗੇ ਆ। ਅਗਲੀ ਜਿਹੜੀ ਗੱਲ ਕਰਦੇ ਆ ਮਿੰਟੂ ਜੀ, ਕਹਿੰਦੇ ਮਿਡ ਡੇ ਮੀਲ ਮਾਮਲੇ ਵਿੱਚ ਪੱਤਰਕਾਰ ਜਿਹਨੇ ਵੀਡੀਓ ਬਣਾਈ ਸੀ ਉਸ ਦੇ ਉੱਤੇ ਜਿਹੜਾ ਮਾਮਲਾ ਦਰਜ ਕੀਤਾ ਤੇ ਡੀਐਮ ਨੇ ਕਿਹਾ ਆ ਵੀ ਭਾਈ ਪ੍ਰਿੰਟ ਦਾ ਹੋ ਕੇ ਵੀਡੀਓ ਕਿਵੇਂ ਬਣਾਈ ਜਾਂਦਾ ਹੈ? ਕੀ ਉਹਨਾਂ ਨੂੰ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਪਤਾ ਨਹੀਂ ਡੀਐਮ ਨੂੰ? ਜੇ ਚਾਹ ਵਾਲਾ ਦੇਸ਼ ਚਲਾ ਸਕਦਾ, ਕਿਸੇ ਸਮੇਂ ਦਾ ਇੱਕ ਤੜੀ ਪਰ ਦੇਸ਼ ਦੀ ਬਹੁਤ ਵੱਡੀ ਸਿਆਸੀ ਤਾਕਤ ਦੇ ਵਜੋਂ ਉੱਭਰ ਸਕਦਾ, ਇਸ ਤਰ੍ਹਾਂ ਦੇ ਕਿੰਨੇ ਹੋਰ ਵੀ ਬੰਦੇ, ਇੱਕ 19 ਕੇਸਾਂ ਵਾਲਾ ਬੰਦਾ ਜੇ ਸਟੇਟ ਦਾ ਮੁੱਖ ਮੰਤਰੀ ਬਣ ਸਕਦਾ ਵਾ, ਤੇ ਇਹ ਤੇ ਬੜੀ ਛੋਟੀ ਜਿਹੀ ਗੱਲ ਆ ਨਾ ਕਿ ਪ੍ਰਿੰਟ ਮੀਡੀਆ ਵਾਲਾ ਪੱਤਰਕਾਰ ਵੀਡੀਓ ਬਣਾ ਗਿਆ। ਇਹ ਕੋਈ ਵੱਡਾ ਇਸ਼ੂ ਨਹੀਂ ਹੈ ਮੇਰੇ ਖਿਆਲ ਦੇ ਨਾਲ, ਬਹੁਤ ਛੋਟਾ ਜਿਹਾ। ਔਰ ਇਹਨਾਂ ਨੂੰ ਇਹ ਕਿਤਾਬ ਖੋਲਣੀ ਚਾਹੀਦੀ ਆ, ਜਿਹੜੀ ਪੱਤਰਕਾਰਤਾ ਵਾਲੀ ਕਿਤਾਬ ਇਹ ਪੜ੍ਹੀ ਬੈਠੇ ਆ, ਖੋਲਣੀ ਚਾਹੀਦੀ। ਉਹ ਕਿੱਥੇ ਆ? ਉਹਦੇ ਚ ਕੋਈ ਲਿਖਿਆ ਹੋਊਗਾ ਨਾ ਸਿਧਾਂਤ। ਇਸ ਤਰ੍ਹਾਂ ਨਹੀਂ ਹੁੰਦਾ, ਇਸ ਤਰ੍ਹਾਂ ਨਹੀਂ ਹੁੰਦਾ। ਹੁਣ ਤੇ ਯੋਗੀ ਆਦਿੱਤਿਆਨਾਥ ਨੇ ਵੀ ਸਟੇਟਮੈਂਟ ਦਿੱਤੀ ਹੈ ਕਿ ਜੀ ਪੱਤਰਕਾਰ ਨੂੰ ਸੂਚਿਤ ਕਰਨਾ ਚਾਹੀਦਾ ਸੀਗਾ ਫੌਰੀ ਤੌਰ ਤੇ ਪ੍ਰਸ਼ਾਸਨ ਨੂੰ। ਐਸੀ ਕੋਈ ਸ਼ਰਤ ਨਹੀਂ ਹੁੰਦੀ, ਐਸੀ ਕੋਈ ਸ਼ਰਤ ਨਹੀਂ ਹੁੰਦੀ ਪੱਤਰਕਾਰ ਦੇ ਸਾਹਮਣੇ। ਹਾਂ, ਜੇ ਮੰਨ ਲਓ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਕੰਸਰਨ ਆ, ਜਾਂ ਲਾ ਲਓ ਕਿ ਕੋਈ ਬਹੁਤ ਵੱਡਾ ਜਿੱਦਾਂ ਲਾਅ ਐਂਡ ਆਰਡਰ ਦਾ ਮਸਲਾ, ਉਦੋਂ ਪੱਤਰਕਾਰ ਜ਼ਰੂਰ ਸੂਚਿਤ ਕਰਦਾ। ਇਸ ਮਾਮਲੇ ਦੇ ਵਿੱਚ ਵੀ ਪੱਤਰਕਾਰ ਨੇ ਇਹਨਾਂ ਦੇ ਡੀਐਮ ਨੂੰ ਸੂਚਿਤ ਕੀਤਾ ਸੀ ਬਕਾਇਦਾ। 10 ਦਿਨ ਬਾਅਦ ਉਹਦੇ ਤੇ FIR ਕੱਟੀ ਆ। ਹੁਣ ਜੋ ਇਹ ਕਹਿਣ ਡਏ ਆ ਲੌਜਿਕ ਤੁਸੀਂ ਦੇਖ ਲਓ, ਉਹਨੂੰ ਮੰਨੋਗੇ ਤੁਸੀਂ ਜਿਨ੍ਹਾਂ ਮੁਲਕਾਂ 'ਚ ਤੁਸੀਂ ਰਹਿੰਦੇ ਹੋ? ਮੇਰੇ ਖਿਆਲ ਦੇ ਨਾਲ ਜੇ ਓਫੀਸ਼ੀਅਲ ਕੋਈ ਇਸ ਤਰ੍ਹਾਂ ਦਾ ਇੱਧਰ ਸਟੇਟਮੈਂਟ ਦੇ ਦੇਵੇ ਤੇ ਲੋਕ ਹੱਸ ਕੇ ਨੀਂ ਬੇਹੋਸ਼ ਹੋ ਜਾਣਗੇ ਕਿ ਕਿਸ ਤਰ੍ਹਾਂ ਦਾ ਬੰਦਾ ਜਿਹੜਾ ਉਹ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਾ ਪਿਆ। ਤਾਂ ਬਹਰਹਾਲ ਇਹਨਾਂ ਨੇ ਪੱਤਰਕਾਰ ਤੇ ਮੁਕੱਦਮਾ ਦਰਜ ਕੀਤਾ। ਦੇਖੋ, ਇਹਨਾਂ ਨੇ ਪੱਤਰਕਾਰ ਤੇ ਮੁਕੱਦਮਾ ਜਿਹੜਾ ਦਰਜ ਕੀਤਾ ਨਾ, ਉਹ ਕੱਲਾ ਮੁਕੱਦਮਾ ਨਹੀਂ ਹੈ। ਤੁਸੀਂ ਇਸ ਚੀਜ਼ ਨੂੰ ਸਮਝੋ, ਇਸ ਚੀਜ਼ ਨੂੰ ਚੰਗੀ ਤਰ੍ਹਾਂ ਵਾਚੋ ਕਿ ਦੇਖੋ ਜਿਸ ਤਰ੍ਹਾਂ ਸੁਰਾਂ ਦੱਬ ਗਈਆਂ ਅੱਜ ਦੀ ਤਾਰੀਖ ਦੇ ਵਿੱਚ, ਉਹਨਾਂ ਤਿੱਖਾ ਵਿਰੋਧ ਤੁਹਾਨੂੰ ਵੇਖਣ ਨੂੰ ਨਹੀਂ ਮਿਲੂਗਾ ਮੋਦੀ ਹੋਰਾਂ ਦਾ ਜਿੰਨਾ ਪਿਛਲੀ ਟਰਮ ਦੇ ਵਿੱਚ ਸੀ। ਅੱਜ ਨਹੀਂ ਲੇਖਕ ਪੁਲਿਸ ਘਰ ਵਾਪਸ ਕਰਨ ਡਏ, ਅੱਜ ਨਹੀਂ ਪੱਤਰਕਾਰ ਧੜੱਲੇ ਦੇ ਨਾਲ ਮੈਦਾਨ ਚ ਉਤਰਦੇ ਪਏ। ਤਾਂ ਦੇਖੋ ਇਹਦੇ ਵਿੱਚ ਇਹੀ ਆ ਕਿ ਅਸਲ ਚ ਕਹਾਣੀ ਇਹੋ ਆ ਕਿ ਜਿੱਦਾਂ ਵਿਰੋਧੀ ਸੁਰਾਂ ਨੂੰ ਦਬਾ ਦਿੱਤਾ ਗਿਆ, ਉਵੇਂ ਪੱਤਰਕਾਰਾਂ ਨੂੰ ਵੀ ਦਬਾਉਣ ਦਾ ਯਤਨ ਆ। ਤੁਹਾਨੂੰ ਯਾਦ ਹੋਣਾ, ਮੈਂ ਤੁਹਾਨੂੰ ਇੱਕ ਵਾਕਿਆ ਦੱਸਦਾ, ਤੁਹਾਨੂੰ ਚੇਤਾ ਆ ਜਾਊਗਾ ਕਿ ਦੇਖੋ ਇਹਨਾਂ ਨੇ ਕਿਹਾ ਸੀਗਾ ਕਿ ਆਧਾਰ ਕਾਰਡ ਵਾਲਾ ਜਿਹੜਾ ਸਾਡਾ ਡਾਟਾ ਨੂੰ ਬਰੀਚ ਨਹੀਂ ਕੀਤਾ ਜਾ ਸਕਦਾ। ਆਹੀ ਦਾਅਵਾ ਕੀਤਾ ਸੀਗਾ ਨਾ। ਟ੍ਰਿਬਿਊਨ ਵਾਲਿਆਂ ਨੇ ਰੱਖਿਆ, ਮੈਂ ਕਿਹਾ ਲਓ 500 ਰੁਪਏ ਦੇ ਵਿੱਚ ਕਰਕੇ ਦਿਖਾਤਾ, ਤੁਹਾਨੂੰ ਆ ਚੱਕੋ, ਸਭ ਆਪਣਾ ਕੰਮ। ਤਾਂ ਹੋਇਆ ਕੀ ਸੀਗਾ ਕਿ ਇਹਨਾਂ ਨੇ ਠੀਕ ਕਰਨ ਦੀ ਥਾਂ ਤੇ, ਦਰੁਸਤ ਕਰਨ ਦੀ ਥਾਂ ਤੇ ਉਲਟਾ ਉਸ ਪੱਤਰਕਾਰ ਤੇ ਹੀ ਮੁਕੱਦਮਾ ਕਰਤਾ। ਮੈਨੂੰ ਲੱਗਦਾ ਉਹਨੂੰ ਸੱਦ ਲਿਆ ਸੀਗਾ। ਇੱਕ ਤੁਸੀਂ ਹੋਰ ਦੇਖੋ, ਹਿੰਦੁਸਤਾਨ ਟਾਈਮਸ ਦੇ ਇੱਕ ਬੰਦੇ ਨੇ ਇੱਕ ਐਸਾ ਕਾਲਮ ਸ਼ੁਰੂ ਕੀਤਾ ਸੀਗਾ ਜਿਹਦੇ ਵਿੱਚ ਉਹਨੇ ਹਿੱਟ ਜੋ ਚੱਲਦਾ ਹੀ ਹੈ, ਤੁਹਾਨੂੰ ਪਤਾ ਹੀ ਅੱਜ ਕੱਲ੍ਹ ਨਫ਼ਰਤੀ ਭਾਵ ਦੇ ਨਾਲ ਜੋ ਵਰਤਾਰਾ ਚੱਲਦਾ, ਉਹਦੇ ਤੇ ਉਹਨੇ ਆਪਣੀ ਜਿਹੜੀ ਉਹਦੀ ਸੋਚਣ ਸ਼ਕਤੀ ਸੀਗੀ ਉਹ ਲਿਖਣੀ ਸ਼ੁਰੂ ਕਰ ਦਿੱਤੀ ਕਾਗਜ਼ ਤੇ, ਕਲਮ ਦੇ ਨਾਲ। ਉਸ ਕਾਲਮ ਦੇ ਵਿੱਚ ਉਸ ਬੰਦੇ ਨੂੰ ਵੀ ਅਸਤੀਫਾ ਦੇਣਾ ਪਿਆ। ਕਿੰਨੇ ਹੋਰ ਪੱਤਰਕਾਰ ਹੈ ਜਿਨ੍ਹਾਂ ਨੂੰ ਉਹਨਾਂ ਦੇ ਅਦਾਰਿਆਂ ਨੇ ਕੱਢ ਦਿੱਤਾ ਗਿਆ ਸਿਰਫ ਤੇ ਸਿਰਫ ਇਸ ਕਰਕੇ ਕਿਉਂਕਿ ਉਹ ਸੱਤਾ ਸਥਾਪਤੀ ਦੇ ਵਿਰੁੱਧ ਦੇ ਵਿੱਚ ਭੁਗਤਦੇ ਸਨ। ਤਾਂ ਪੱਤਰਕਾਰ ਤੇ ਮੁਕੱਦਮਾ ਦਰਜ ਕਰਨ ਦਾ ਅਰਥ ਇਹ ਨਿਕਲਦਾ, ਭਾਵ ਇਹ ਨਿਕਲਦਾ ਇਹਨਾਂ ਦਾ ਕਿ ਤੁਸੀਂ ਸਾਡੇ ਖਿਲਾਫ ਬੋਲ ਨਹੀਂ ਜੇ ਸਕਦੇ, ਤੁਹਾਨੂੰ ਬੋਲਣਾ ਅਲਾਓ ਨਹੀਂ ਹੈ। ਮਤਲਬ ਕਿ ਤੁਸੀਂ ਜੇ ਸਰਕਾਰ ਨੂੰ ਸ਼ੀਸ਼ਾ ਵਿਖਾਓਗੇ ਤਾਂ ਉਹ ਸ਼ੀਸ਼ਾ ਤੋੜ ਕੇ ਕੱਚ ਜਿਹੜਾ ਉਹ ਤੁਹਾਡੇ ਮੱਥੇ ਤੇ ਫੇਰਿਆ ਜਾਊਗਾ ਤੇ ਉਹਦੇ ਤੇ ਲਿਖਿਆ ਜਾਊਗਾ ਕਿ ਭਾਰਤ ਮਾਤਾ ਕੀ ਜੈ ਆ। ਤਾਂ ਚੁੱਪ ਕਰਕੇ ਇਸ ਸਾਰੇ ਤਮਾਸ਼ੇ ਨੂੰ ਚੱਲਣ ਦਿਓ। ਪੱਤਰਕਾਰ ਨੇ ਆਪਣਾ ਫਰਜ਼ ਨਿਭਾਇਆ। ਹੁਣ ਦੇਖੋ ਪ੍ਰੋਬਲਮ ਕੀ ਆ, ਪੱਤਰਕਾਰ ਹਮੇਸ਼ਾ ਮਰਦੇ ਕਹਿੰਦੇ ਜੀ ਤੁਸੀਂ ਕੈਮਰਾ ਕਾਹਤੋਂ ਵਰਤਿਆ ਪ੍ਰਿੰਟ ਮੀਡੀਆ ਦਾ। ਓਕੇ, ਅੱਜ ਕੱਲ੍ਹ ਕੀ ਆ ਕਿ ਇਹੋ ਜਿਹੇ ਜਿਹੜੇ ਲੁੱਚੜ ਬੰਦੇ ਆ ਉਹ ਪਹਿਲਾਂ ਬਿਆਨ ਦੇ ਦਿੰਦੇ ਆ। ਤੁਹਾਨੂੰ ਅਨੇਕਾਂ ਏਦਾਂ ਦੇ ਬਿਆਨ ਮਿਲ ਜਾਣਗੇ ਜਿਨ੍ਹਾਂ ਦੇ ਵਿੱਚ ਕਹਿ ਦਿੰਦੇ ਲੀਡਰ ਜੀ ਸਾਡਾ ਤੇ ਬਿਆਨ ਜੀ ਤੋੜ ਮਰੋੜ ਕੇ ਪੇਸ਼ ਕਰ ਦਿੱਤਾ ਗਿਆ। ਅਗਲੇ ਰਿਕਾਰਡਿੰਗ ਇਸ ਕਰਕੇ ਕਰਦੇ ਆ ਕਿ ਕੱਲ ਨੂੰ ਸਾਡੇ ਕੋਲ ਸਬੂਤ ਹੋਵੇ ਕਿ ਨਹੀਂ ਜੀ ਤੁਸੀਂ ਏਦਾਂ ਹੀ ਬੋਲੇ ਸੀ, ਆਹ ਕੰਮ ਏਦਾਂ ਹੀ ਹੁੰਦਾ। ਫੋਟੋ ਨੂੰ ਤੇ ਕਹਿ ਦਿੰਦੇ ਕਿ ਐਡਿਟ ਕਰ ਦਿੱਤੀ ਇਹਨਾਂ ਨੇ।
ਸੋ ਇਹ ਦੋਵੇਂ ਪਾਸੇ ਤਲਵਾਰ ਲੈ ਕੇ ਤੁਰਦੇ, ਦੋਨਾਂ ਹੱਥਾਂ 'ਚ ਹੀ ਤਲਵਾਰ ਲੈ ਕੇ ਤੁਰਦੇ ਆ ਕਿ ਜੇ ਪੱਤਰਕਾਰ ਫੋਟੋ ਲਾਊਗਾ ਕਹਿ ਦੇਣਗੇ ਐਡਿਟ ਕੀਤੀ ਆ ਜਾਂ ਇੱਥੋਂ ਦੀ ਹੈ ਨਹੀਂ ਗੀ, ਜੇ ਪੱਤਰਕਾਰ ਨੇ ਵੀਡੀਓ ਬਣਾ ਲਈ ਆ ਕਹਿੰਦੇ ਕਿ ਉਹ ਸਾਜ਼ਿਸ਼ ਦੇ ਵਿੱਚ ਸ਼ਾਮਲ ਸੀ, ਹਾਂਜੀ ਉਹਨੇ ਪ੍ਰਿੰਟ ਮੀਡੀਆ ਦਾ ਹੋ ਕੇ ਤੇ ਵੀਡੀਓ ਕਿਉਂ ਬਣਾਈ ਆ। ਸੋ ਕਮਾਲ ਦੀ ਗੱਲ ਆ। ਇੱਥੇ ਤਾਂ ਤੁਸੀਂ ਕਹਿ ਦੋਗੇ ਕਿ ਹਾਂ ਭਾਈ ਕੈਮਰਾ ਤੁਸੀਂ ਵਰਤ ਹੀ ਨਹੀਂ ਸਕਦੇ, ਕੈਮਰਾ ਤੁਸੀਂ ਵਰਤ ਸਕਦੇ ਹੋ, ਕਿਤੇ ਨਹੀਂ ਲਿਖਿਆ। ਮੈਂ ਪੱਤਰਕਾਰਤਾ ਦੇ ਸਿਧਾਂਤ 'ਚ ਨਹੀਂ ਪੜ੍ਹਿਆ ਕਿ ਤੁਸੀਂ ਵੀਡੀਓ ਕੈਮ ਨਹੀਂ ਯੂਜ਼ ਕਰ ਸਕਦੇ, ਤੁਸੀਂ ਸਟਿਲ ਕੈਮ ਯੂਜ਼ ਕਰ ਸਕਦੇ ਹੋ, ਇੱਦਾਂ ਦਾ ਕੁਛ ਨਹੀਂ ਹੈ, ਕੁਛ ਨਹੀਂ ਹੈ, ਕੱਖ ਨਹੀਂ। ਹਾਂ, ਜਦੋਂ ਤੱਕ ਕਿਸੇ ਦੀ ਨਿੱਜਤਾ ਦਾ ਨੁਕਸਾਨ ਨਹੀਂ ਹੁੰਦਾ, ਜਦੋਂ ਤੱਕ ਕੋਈ ਨੈਸ਼ਨਲ ਸਿਕਿਉਰਿਟੀ ਨੂੰ ਕੋਈ ਖਤਰਾ ਨਹੀਂ ਹੈ, ਥ੍ਰੈਟ ਨਹੀਂ ਹੈ, ਤਦ ਤੱਕ ਤੁਸੀਂ ਕੈਮਰਾ ਜਿੱਦਾਂ ਮਰਜ਼ੀ ਘੁਮਾਓ। ਤਾਂ ਇਹ ਇਹਨਾਂ ਨੇ ਧੱਕਾ ਕੀਤਾ ਔਰ ਇਹਦਾ ਸਿੱਧਾ ਹੀ ਇੱਕ ਸੰਦੇਸ਼ ਆ ਅਸਮਾਨ ਦੇ ਵਿੱਚੋਂ। ਭਾਵੇਂ ਇਸ ਸਮੇਂ ਮੈਂ ਕਹੂੰਗਾ ਕਿ ਜਿਵੇਂ ਕਿਸੇ ਨੇ ਲਿਖਿਆ ਸੀਗਾ ਨਾ ਉਮੀਦ ਫਾਜ਼ਲੀ ਨੇ ਬਹੁਤ ਪਹਿਲਾਂ ਹੀ, कि एक जरा माहौल चलता है कि आसमान से फरिश्ते जो उतारे जाएं वो भी इस दौर में सच बोले तो मारे जाएं। मतलब कि ये दौर ही एक ऐसा चलिया पिया जिहदे विच एक नूं मार के एक नूं दबा के दूजिਆਂ ਨੂੰ डराया जाता कि जे तू बोलेगा ते हशर तेरा इस तरह दा होऊगा। जी 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 ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ SYL ਮਾਮਲੇ ਦਾ ਜਿਹੜਾ ਅਹਿਮ ਜਿਹੜੀ ਕੜੀ ਸੀਗੀ ਉਹ ਅੱਗੇ ਆ ਸੁਪਰੀਮ ਕੋਰਟ ਨੇ ਦਿੱਤੇ ਹੁਣ ਕੇਂਦਰ ਨੂੰ 4 ਮਹੀਨੇ। ਦੇਖੋ ਇਹਨਾਂ ਨੇ 3 ਮਹੀਨੇ ਮੰਗੇ ਸੀਗੇ ਸਾਲਸੀ ਵਾਸਤੇ, ਵਿਚੋਲਗੀ ਵਾਸਤੇ ਕਿ ਅਸੀਂ ਇਹ ਮਸਲਾ ਹੱਲ ਕਰਵਾ ਦਿਆਂਗੇ। ਨਾ ਕਿਹਾ ਕਿ 3 ਦੀ ਥਾਂ ਤੇ 4 ਚੱਕੋ, ਚੱਕੋ 4 ਤੇ ਤੁਸੀਂ ਇਹ ਮਸਲਾ ਜਿਹੜਾ ਉਹ ਕਿਸੇ ਤਣ ਪੱਤਨ ਜ਼ਰੂਰ ਲਾਓ। ਤਾਂ ਹੁਣ 4 ਮਹੀਨੇ ਮਿਲ ਗਿਆ। ਇਹਦਾ ਇੱਕ ਮਤਲਬ ਇਹ ਆ ਕਿ ਹਰਿਆਣੇ ਦੇ ਵਿੱਚ ਹੁਣ ਉਹ ਇਲੈਕਸ਼ਨ ਜਿਹੜਾ ਚੱਲਦਾ ਪਿਆ ਲੰਘ ਜਾਊਗਾ ਤਦ ਤੱਕ, ਤਾਂ ਥੋੜਾ ਜਿਹਾ ਇਸ ਮਾਮਲੇ ਦਾ ਫੇਕ ਹੈ ਜਿਹੜਾ ਮੱਠਾ ਪੈ ਜਾਊਗਾ। ਬਹਰਹਾਲ 4 ਮਹੀਨੇ ਦੀ ਵਕਤੀ ਰਾਹਤ ਹੈ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੀ ਹੈ, ਨਹੀਂ ਤੇ ਇਹ ਤੇ ਰਾਤ ਦੇ ਉੱਥੇ ਪਹੁੰਚੇ ਹੋਏ ਸੀਗੇ ਦਿੱਲੀ ਦੇ ਵਿੱਚ ਕਿ ਉੱਥੇ ਪਤਾ ਨਹੀਂ ਕੀ ਬਣ ਜਾਣਾ। ਤੇ ਇਹ SYL ਨਿਕਲੇ ਜਾਂ ਨਾ ਨਿਕਲੇ, ਜੇ ਇੱਕ ਵਾਰੀ ਇਹ ਕੰਮ ਤੁਰ ਪਿਆ ਤੇ ਜਿਹੜੀ ਸਰਕਾਰ ਦੇ ਰਾਜ ਦੇ ਵਿੱਚ ਏਦਾਂ ਦਾ ਹੋ ਗਿਆ ਉਹ ਜ਼ਰੂਰ ਪੰਜਾਬ ਚੋਂ ਨਿਕਲ ਜੂਗੀ, ਉਹ ਪਾਰਟੀ ਜ਼ਰੂਰ ਪੰਜਾਬ ਚੋਂ ਨਿਕਲ ਜੂਗੀ, ਇਹ ਮੰਨ ਕੇ ਚੱਲੋ। ਸੋ ਕੈਪਟਨ ਅਮਰਿੰਦਰ ਸਿੰਘ ਹੋਰੀ ਅਮਿਤ ਸ਼ਾਹ ਦੇ ਨਾਲ ਵੀ ਮੁਲਾਕਾਤ ਕਰਕੇ ਆਏ ਆ, ਸ਼ਾਇਦ ਥੈਂਕ ਯੂ ਕਰਕੇ ਆਏ ਹੋਣ ਕਿ ਬਚਾ ਲਿਆ ਤੁਸੀਂ 3-4 ਮਹੀਨੇ ਦਾ ਸਮਾਂ ਲੈ ਲਿਆ। ਸੋ ਗੱਲਾਂ ਕੁਛ ਇਸੇ ਤਰ੍ਹਾਂ ਦੀਆਂ ਹੀ ਆ, ਅਸਾਰ ਕੁਛ ਇਸੇ ਤਰ੍ਹਾਂ ਦੇ ਹੀ ਆ, ਪਰ ਦੋਹਾਂ ਹੀ ਸਟੇਟਾਂ ਦੇ ਅੱਜ ਪੱਖ ਜ਼ਰੂਰ ਸਾਹਮਣੇ ਆ ਗਏ ਆ। ਦੇਖੋ ਇਹ ਤੇ ਉਸੇ ਗੱਲ ਤੇ ਅਡਿੱਗ ਗਿਆ, ਉਸੇ ਗੱਲ ਤੇ ਅਡੋਲ ਆ, ਉੱਥੇ ਖੜੇ ਆ, ਕਹਿੰਦੇ ਆ ਕਿ ਦੇਖੋ ਜੀ ਪਾਣੀ ਮਿਲ ਲਓ, ਪਾਣੀ ਦੀ ਮਿਹਨਤੀ ਕਰ ਲਓ, ਉਸ ਤੋਂ ਬਾਅਦ ਫਿਰ ਜੋ ਬਣਦਾ ਉਹ ਆਪਾਂ ਵੰਡ ਲਵਾਂਗੇ। ਹਰਿਆਣਾ ਕਹਿੰਦਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਹੀ ਨਾ ਕਰੋ, ਸਾਡਾ ਜਿਹੜਾ ਸ਼ੇਅਰ ਆ ਸਾਨੂੰ ਮਿਲਣਾ ਚਾਹੀਦਾ। ਉਹਨਾਂ ਦਾ ਖੁਦ ਮੁੱਖ ਮੰਤਰੀ ਬੋਲਿਆ, ਕਹਿੰਦਾ ਕਿ ਕੋਈ ਗੱਲ ਨਹੀਂ, ਹਰਿਆਣੇ ਨੇ ਜੋ ਆਪਣਾ ਪੱਖ ਜੋ ਆਪਣਾ ਸਟੈਂਡ ਰੱਖਿਆ ਉਹੀ ਆ, ਸਾਡਾ ਸ਼ੇਅਰ ਸਾਨੂੰ ਮਿਲਣਾ ਚਾਹੀਦਾ, ਦਫਾ ਕਰੋ, ਦੂਜੀ ਗੱਲ ਹੀ ਨਹੀਂ ਕਰਨੀ। ਤਾਂ ਕਹਿਣ ਦਾ ਮਤਲਬ ਹੈ ਕਿ ਪੰਜਾਬ ਹੁਣ ਉੱਥੇ ਵਿੱਚ ਕਰੀ ਜਾਂਦਾ, ਜਾ ਕੇ ਸਾਡੀ ਗੌਰਮੈਂਟ ਵਿੱਚ ਕਰੀ ਜਾਂਦੀ ਆ ਕਿ ਆਜੋ ਪਾਣੀ ਦੀ ਵੰਡ ਕਰ ਲਈਏ, ਪਾਣੀ ਦੀ ਵੰਡ ਕਰ ਲਈ, ਜੋਤੀ ਮਰ ਗਈ ਇਹਨਾਂ 'ਚ ਕਿ ਸਾਡੀ ਮਾਲਕੀਅਤ ਤੁਸੀਂ ਬਹੁਤ ਧੋਖੇ ਨਾਲ ਖੋਈ ਆ ਜੀ। ਕੈਪਟਨ ਅਮਰਿੰਦਰ ਸਿੰਘ ਜ਼ਿੰਦਗੀ ਦੇ ਜਿਸ ਪੜਾਅ ਤੇ ਖਲੋਤਾ, ਚਲੋ ਮੈਂ ਤੇ ਕਾਮਨਾ ਕਰਦਾ ਕਿ ਲੰਮੀਆਂ ਉਮਰਾਂ ਹੋਣ, ਪਰ ਇਸ ਪੜਾਅ ਤੇ ਆ ਕੇ ਉਹਨਾਂ ਨੂੰ ਜੁਰਤ ਕਰਨੀ ਚਾਹੀਦੀ ਹੈ ਕਿ ਉਹਨਾਂ ਤੋਂ ਵੀ ਗਲਤੀ ਹੋਈ ਸੀ ਜਦੋਂ ਚਾਂਦੀ ਦੀਆਂ ਕਹੀਆਂ ਜਾ ਕੇ ਇਹਨਾਂ ਨੇ ਭੇਂਟ ਕੀਤੀਆਂ ਸੀ, ਤੇ ਇਹਨਾਂ ਦੀ ਉਸ ਸਮੇਂ ਦੀ ਜਿਹੜੀ ਪ੍ਰਾਈਮ ਮਿਨਿਸਟਰ ਸੀ ਇੰਦਰਾ ਗਾਂਧੀ, ਉਹਨੇ ਬੇੜਾ ਗਰਕ ਕੀਤਾ ਸੀ ਪੰਜਾਬ ਦਾ। ਹੁਣ ਜੁਰਤ ਕਰਨ, ਘੱਟੋ ਘੱਟ ਗੱਲ ਤੇ ਕਹਿਣ, ਆਦਾ ਨਾਰਾ ਤਾਂ ਮਾਰਨ। ਸੋ ਕਹਿਣ ਦਾ ਭਾਵ ਇਹ ਕਿ ਜੁਰਤ ਇਹਨਾਂ 'ਚ ਹੈ ਨਹੀਂ, ਇਹ ਹੁਣ ਪੋਚੇ ਮਾਰ ਕੇ ਸਮਾਂ ਲੰਘਾ ਰਹੇ ਆ। ਦੂਜੀ ਗੱਲ ਹੈ ਕਾਨੂੰਨੀ ਤੌਰ ਤੇ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਦਾ ਕੰਮ ਇਹਨਾਂ ਦਾ ਜਿਹੜਾ ਉਹ ਡਿੱਗਿਆ ਪਿਆ। ਤਾਂ ਹੁਣ ਓਵਰਆਲ ਜੇ ਦੇਖੀਏ ਤਾਂ ਖੇਡ ਜਿਹੜੀ ਆ ਉਹ ਕੇਂਦਰ ਦੇ ਹੱਥ ਦੇ ਵਿੱਚ ਹੀ ਆ। ਕੇਂਦਰ ਹੁਣ ਅੱਗੋਂ ਕੀ ਕਰਦੀ ਆ, ਵੈਸੇ ਤੇ ਫੈਸਲਾ ਹਾਲੇ ਵੀ ਮੇਰੇ ਖਿਆਲ ਦੇ ਨਾਲ ਲਟਕਮਾ ਰਹੇਗਾ ਕਿਉਂਕਿ ਏਡੀ ਛੇਤੀ ਇਹਦਾ ਹੱਲ ਨਿਕਲਣਾ ਨਹੀਂ ਹੈ। ਪਰ ਜੋ ਇਸ ਮਾਮਲੇ ਦੇ ਵਿੱਚ ਪੰਜਾਬ ਨਾਲ ਹੋ ਰਿਹਾ, ਹਾਲਾਂਕਿ ਅੱਜ ਮਨਪ੍ਰੀਤ ਸਿੰਘ ਬਾਦਲ ਨੇ ਆਖਿਆ, ਉਹਨੇ ਆਖਿਆ ਕਿ ਜੇ ਫਿਰ ਅਸੀਂ ਯਮੁਨਾ ਤੇ ਹੱਕ ਠੋਕ ਦਿੰਦੇ ਹਾਂ, ਜੇ ਅਸੀਂ ਯਮੁਨਾ ਤੇ ਹੱਕ ਠੋਕ ਦਿੰਦੇ ਫਿਰ ਠੀਕ ਆ ਕਿ ਆਪਾਂ ਇਹਦੇ 'ਚ ਵੀ ਇਹਦੇ 'ਚ ਵੰਡਾ ਲੈਂਦੇ ਹਾਂ ਤੇ ਉਹਦੇ 'ਚ ਵੀ ਵੰਡਾ ਲੈਂਦੇ ਹਾਂ, ਜਿਹਦਾ ਹਿੱਸਾ ਬਣਦਾ ਫਿਰ ਠੀਕ ਠਾਕ ਆ। ਤੇ ਜੇ ਬਿਲਕੁਲ ਜੇ ਰਾਈਪੇਰੀਅਨ ਸਿਧਾਂਤ ਨੂੰ ਤੁਸੀਂ ਮੰਨਣਾ ਹੀ ਨਹੀਂ ਜਿਹੜਾ ਪੂਰੇ ਸੰਸਾਰ ਦੇ ਵਿੱਚ ਇਸ ਤਰ੍ਹਾਂ ਪਾਣੀਆਂ ਦੀ ਵੰਡ ਕਰਦਾ, ਜੇ ਤੁਸੀਂ ਪੰਜਾਬ ਦੇ ਮਾਮਲੇ 'ਚ ਪਰਟੀਕੁਲਰ ਪੰਜਾਬ ਦੇ ਮਾਮਲੇ 'ਚ ਨਹੀਂ ਵਰਤਣਾ ਤੇ ਫਿਰ ਪੰਜਾਬ ਯੂਪੀ ਦਾ ਪਾਣੀ ਨਹੀਂ ਮੰਗ ਸਕਦਾ ਤੇ ਸਾਨੂੰ ਯੂਪੀ 'ਚ ਵੀ ਦਿਓ ਪਾਣੀ ਥੋੜਾ ਜਿਹਾ, ਅਸੀਂ ਤੇ ਸਾਰੇ ਮੁਲਕ ਨੂੰ ਚੌਲ ਖਵਾਉਣੇ ਆ। ਤਾਂ ਕਹਿਣ ਦਾ ਭਾਵ ਇਹ ਹੈ ਕਿ ਹੁਣ ਪੰਜਾਬ ਦਾ ਤੁਹਾਨੂੰ ਪਤਾ ਹੀ ਹੈ ਕਿ ਦਰਦੀ ਉੱਥੇ ਕੌਣ ਆ, ਕੋਈ ਦਰਦੀ ਨਹੀਂ ਹੈਗਾ। ਸੋ ਕੁੱਲ ਮਿਲਾ ਕੇ ਜਿਹੜੀ ਗੇਮ ਆ ਉਹ ਕੇਂਦਰ ਦੇ ਹੱਥ ਆ। ਹੁਣ ਅੱਗੇ ਉਹ 4 ਮਹੀਨਿਆਂ 'ਚ ਕੀ ਕਰਦੇ ਆ, ਨਿਬੇੜਾ ਕਰਦੇ ਆ, ਪੰਜਾਬ ਸਰਕਾਰ ਦਾ ਪੱਖ ਸੁਣਦੇ ਆ, ਪੰਜਾਬ ਸਰਕਾਰ ਦਾ ਪੱਖ ਲੈਂਦੇ ਆ ਜਾਂ ਨਹੀਂ ਲੈਂਦੇ, ਇਹ ਵੱਖਰੀ ਗੱਲ ਆ। ਪਰ ਪੰਜਾਬ ਹੈ ਜਿਹੜਾ ਉਹ ਇਸ ਟਾਈਮ ਪਾਣੀਆਂ ਦੀ ਇਹ ਜਿਹੜੀ SYL ਦੀ ਖਾਸ ਤੌਰ ਤੇ ਲੜਾਈ ਆ ਜਿਹੜੀ ਉਹ ਹਾਰੀ ਹੋਈ ਲੜਾਈ ਲੜਦਾ ਪਿਆ।
ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸਿੱਖ ਕੁੜੀ ਜਗਜੀਤ ਕੌਰ ਮਾਪਿਆਂ ਨੂੰ ਮਿਲੀ, ਦੋਵਾਂ ਪਰਿਵਾਰਾਂ ਵਿੱਚ ਗਵਰਨਰ ਨੇ ਕਹਿੰਦੇ ਕਰਵਾਇਆ ਸਮਝੌਤਾ। ਹਾਂ ਦੇਖੋ, ਹਾਂ ਗਵਰਨਰ ਦੀ ਇੱਕ ਬਕਾਇਦਾ ਅੱਜ ਵੀਡੀਓ ਵੀ ਆਈ ਆ ਜਿਹਦੇ ਵਿੱਚ ਉਹ ਕਹਿੰਦੇ ਆ ਕਿ ਜੋ ਤਕਲੀਫ ਹੋਈ ਆ ਸਿੱਖ ਕਮਿਊਨਿਟੀ ਨੂੰ ਤੇ ਉਹ ਬਿਲਕੁਲ ਹੁਣ ਸਾਰਿਆਂ ਨੂੰ ਇਤਮਾਨਾਨ ਪਹੁੰਚੂਗਾ, ਕਿਉਂਕਿ ਇਹ ਮਸਲਾ ਜਿਹੜਾ ਦੋਨਾਂ ਪਰਿਵਾਰਾਂ ਨੇ ਬੈਠ ਕੇ ਹੱਲ ਕਰ ਲਿਆ ਵਾ। ਉਹਦੇ 'ਚ ਇੱਕ ਜਿਹੜਾ ਲੜਕੇ ਦਾ ਬਾਪ ਹੈ ਉਹ ਬੋਲਦਾ ਵੀ ਆ ਕਿ ਕਹਿੰਦਾ ਕਿ ਅਸੀਂ ਹੁਣ ਕੋਈ ਕਲੇਮ ਨਹੀਂ ਕਰਾਂਗੇ, ਮਤਲਬ ਕਿ ਕੋਈ ਕਲੇਮ ਨਹੀਂ ਕਰਾਂਗੇ ਤਾਂ ਇਹਦਾ ਮਤਲਬ ਇਹ ਆ ਕਿ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਊਗੀ। ਕਹਿੰਦੇ ਕਿ ਅਸੀਂ ਕਲੇਮ ਨਹੀਂ ਕਰਾਂਗੇ, ਲੜਕੀ ਆਪਣੇ ਜਿਹੜੇ ਪੇਰੈਂਟਸ ਉਹਨਾਂ ਦੇ ਕੋਲ ਜਾ ਸਕਦੀ ਹੈ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਤਾਂ ਕੁੱਲ ਮਿਲਾ ਕੇ ਹੁਣ ਜੇ ਤੁਸੀਂ ਦੇਖੋਗੇ ਜਿਸ ਤਰੀਕੇ ਨਾਲ ਕੰਪਰੋਮਾਈਜ਼ ਹੋਇਆ, ਉਹਨੂੰ ਲੈ ਕੇ ਸਵਾਲ ਉੱਠ ਸਕਦੇ ਆ, ਉੱਠ ਕਿੱਦਾਂ ਸਕਦੇ ਆ? ਕਿਉਂਕਿ ਦੇਖੋ ਹੁਣ ਜਿੱਦਾਂ ਇੰਡੀਅਨ ਮੀਡੀਆ ਨੇ ਇਸ ਗੱਲ ਨੂੰ ਚੁੱਕਿਆ ਔਰ ਬਹੁਤ ਹਾਈਲਾਈਟ ਕੀਤਾ, ਉਹਦੇ 'ਚ ਸਿੱਖਾਂ ਦੀ ਹਮਦਰਦੀ ਘੱਟ ਆ। ਇਹ ਵੇਖਣ ਵਾਲੀ ਗੱਲ ਆ, ਸੋਚਣ ਵਾਲੀ ਗੱਲ ਆ। ਉਹਦੇ 'ਚ ਪਾਕਿਸਤਾਨ ਪ੍ਰਤੀ ਜਿਹੜੀ ਕੜੱਤਨ ਆ ਨਾ ਉਹ ਜ਼ਿਆਦਾ ਇਹ ਇੱਕ ਚੀਜ਼ ਜਿਹੜੀ ਆ ਉਹ ਮੈਂ ਦੇਖੀ ਇਸ ਮਾਮਲੇ ਦੇ ਵਿੱਚ, ਖਾਸ ਤੌਰ ਤੇ ਅਬਜ਼ਰਵ ਕੀਤੀ ਆ। ਤੇ ਦੂਜੀ ਚੀਜ਼ ਜਿਹੜੀ ਆ ਕਿ ਜਿੱਦਾਂ ਹੁਣ ਦੇਖੋ, ਜਿੱਦਾਂ ਪਰਿਵਾਰ ਨੇ ਕਿਹਾ ਕਿ ਕੁੜੀ ਨੂੰ ਚੁੱਕ ਕੇ ਖੜਿਆ, 6 ਬੰਦਿਆਂ ਤੇ ਮਾਮਲਾ ਵੀ ਦਰਜ ਕੀਤਾ ਗਿਆ, ਫਿਰ ਕਲੇਮ ਕਿੱਥੋਂ ਰਹਿ ਗਿਆ? ਜਿੱਦਾਂ ਉਹ ਲੜਕੇ ਦਾ ਜਿਹੜਾ ਫਾਦਰ ਹੈ ਬੋਲਦਾ ਪਿਆ, ਮੁੰਡੇ ਦਾ ਫਾਦਰ, ਤਾਂ ਕਲੇਮ ਵਾਲਾ ਚੱਕਰ ਕਿੱਧਰ ਰਹਿ ਗਿਆ? ਜੇ ਤੁਸੀਂ ਕਹਿੰਦੇ ਹੋ ਕਿ ਕੁੜੀ ਚੱਕ ਕੇ ਖੜੀ ਆ, ਫਿਰ ਉਹਨਾਂ ਤੇ ਇਹ ਮੁਕੱਦਮਾ ਚੱਲਣਾ ਚਾਹੀਦਾ, ਉਹਨੂੰ ਸਜ਼ਾ ਹੋਣੀ ਚਾਹੀਦੀ ਆ। ਜਦ ਕਿ ਐਸਾ ਕੁਛ ਨਹੀਂ ਹੋ ਰਿਹਾ। ਮੁੰਡੇ ਨੂੰ ਜ਼ਮਾਨਤ ਮਿਲ ਗਈ ਮੇਰੇ ਖਿਆਲ ਦੇ ਨਾਲ ਖੜੇ ਪੈਰ, ਉਹ ਆ ਕੇ ਤੇ ਜਨਤਕ ਤੌਰ ਤੇ ਕਹਿ ਰਹੇ ਆ। ਤਾਂ ਗੱਲ ਜਿਹੜੀ ਉਹ ਵਿਚਲੀ ਸੀਗੀ, ਹੁਣ ਦੇਖੋ ਜਿਹੜਾ ਪੁਲਿਸ ਨੇ ਉੱਥੇ ਉਸ ਸਮੇਂ ਬਿਆਨ ਦਿੱਤਾ ਸੀਗਾ ਓਫੀਸ਼ੀਅਲੀ, BBC ਦੇ ਵੈਬਸਾਈਟ ਤੇ ਉਹ ਪਿਆ ਹੋਇਆ ਬਿਆਨ, ਤੁਸੀਂ ਜਾ ਕੇ ਪੜ੍ਹ ਲਿਓ। ਉਹਦੇ 'ਚ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਕੁੜੀ ਨੇ 164 ਦਾ ਬਿਆਨ ਦਰਜ ਕਰਾਇਆ ਬਕਾਇਦਾ ਕੋਰਟ ਦੇ ਵਿੱਚ ਜਾ ਕੇ, ਕਿ ਮਤਲਬ ਕਿ ਮੈਂ ਆਪਣੀ ਮਰਜ਼ੀ ਨਾਲ ਧਰਮ ਪਰਿਵਰਤਨ ਕੀਤਾ, ਮਰਜ਼ੀ ਨਾਲ ਮੈਂ ਸ਼ਾਦੀ ਕੀਤੀ ਆ, ਤੇ ਇਹ ਸਾਡੀ ਐਵੇਂ ਜਾਨ ਦੇ ਦੁਸ਼ਮਣ ਬਣੇ ਪਏ ਆ, ਮੈਂ 19 ਸਾਲ ਦੀ ਏਜ ਆ। ਸੋ ਇਹ ਸਾਰਾ ਕੁਛ ਉਹਨੇ ਜਾ ਕੇ ਦੱਸਿਆ ਉੱਥੇ। ਤਾਂ ਉਹਨੇ ਇੱਕ B ਫਾਰਮ ਆਪਣਾ ਦਿਖਾਇਆ ਜਿਹਦੇ ਵਿੱਚ ਉਹਦੀ ਉਮਰ ਦੀ ਤਸਦੀਕ ਹੁੰਦੀ ਹੈ। ਇਹ ਖੁਦ ਪੁਲਿਸ ਨੇ ਬਿਆਨ ਦਿੱਤਾ ਹੋਇਆ। ਪਰ ਇਹ ਮਸਲਾ ਚਲੋ ਹੁਣ ਦੂਸਰੇ ਪਾਸੇ ਬਣਾ ਦਿੱਤਾ ਗਿਆ। ਪਰ ਸਵਾਲ ਇੱਥੋਂ ਇਹੋ ਹੀ ਨਿਕਲਦਾ ਹੈ ਕਿ ਜੇ ਕੁੜੀ ਘਰੇ ਪਹੁੰਚ ਗਈ ਆ, ਕੁੜੀ ਆਪਣੇ ਮਾਪਿਆਂ ਤੱਕ ਆ ਗਈ ਆ, ਤਾਂ ਫਿਰ ਇਸ ਮਾਮਲੇ ਦੇ ਵਿੱਚ ਜਦੋਂ ਤੁਸੀਂ ਕਹਿੰਦੇ ਹੋ ਕਿ ਜਬਰੀ ਉਹਦਾ ਧਰਮ ਪਰਿਵਰਤਨ ਕਰਾਇਆ ਗਿਆ, ਸਾਰਾ ਕੁਝ ਉਹਦੇ ਨਾਲ ਧੱਕੇਸ਼ਾਹੀ ਤੇ ਹੋਇਆ, ਤਾਂ ਫਿਰ ਉਹਨਾਂ ਬੰਦਿਆਂ ਤੇ ਕਾਰਵਾਈ ਹੋਣੀ ਚਾਹੀਦੀ। ਸਮਝੌਤਾ ਕਾਹਦਾ ਫਿਰ? ਜੀ ਜੀ ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ GNE ਕਾਲਜ ਦੇ 2 ਗੁੱਟਾਂ ਦੇ ਵਿਚਕਾਰ ਹੋਈ ਖੂਨੀ ਝੜਪ। ਦੇਖੋ, ਇੱਕ ਮੁੰਡੇ ਲੜੇ ਆ, ਇਹਦੇ ਵਿੱਚ ਕੁਛ ਬਾਹਰੀ ਵਿਦਿਆਰਥੀ ਆ, ਕੁਛ ਇੱਥੋਂ ਦੇ ਜਿਹੜੇ ਲੋਕਲ ਵਿਦਿਆਰਥੀ ਆ। ਤਾਂ ਉਹ ਜਿਹੜੇ ਪੂਰਬ ਦੇ ਵਿਦਿਆਰਥੀ ਆ, ਕੁਛ ਉਹਨਾਂ ਦੇ ਨਾਲ ਇਹਨਾਂ ਦੀ ਚੱਲਦੀ ਸੀਗੀ ਰੰਜਿਸ਼। ਹੁਣ ਦੋਵੇਂ ਧਿਰਾਂ ਇੱਕ ਦੂਜੇ ਤੇ ਦੋਸ਼ ਮੜਦੀਆਂ ਪਈਆਂ। ਇਹ ਤੇ ਕਹਿੰਦੇ ਆ ਕਿ ਇਹਨਾਂ ਨੇ ਭਿੰਡਰਾਂਵਾਲੇ ਦੇ ਪੋਸਟਰਾਂ ਤੇ ਕਾਲਖ ਮਲ ਦਿੱਤੀ ਸੀਗੀ ਬਾਹਰੀ ਵਿਦਿਆਰਥੀਆਂ ਨੇ। ਸੋ ਇਸ ਤੋਂ ਬਾਅਦ ਫਿਰ ਜਦੋਂ ਕੋਈ ਗੱਲਬਾਤ ਕੀਤੀ ਗਈ ਤੇ ਇਹਨਾਂ ਨੇ ਹਮਲਾ ਕੀਤਾ। ਉਹ ਕਹਿੰਦੇ ਆ ਕਿ ਇਹ ਸਾਨੂੰ ਦਬਾਉਂਦੇ ਸੀਗੇ। ਤਾਂ ਦੋਨਾਂ ਧਿਰਾਂ ਦੇ ਅਲੱਗ-ਅਲੱਗ ਬਿਆਨ ਆ, ਅਲੱਗ-ਅਲੱਗ ਦੋਸ਼ ਆ। ਤੇ ਇਹ ਕਹਿੰਦੇ ਆ ਕਿ ਇਹਨਾਂ ਨੇ ਤਸਵੀਰ ਤੇ ਪਹਿਲਾਂ, ਪੋਸਟਰ ਤੇ ਪਹਿਲਾਂ ਕਾਲਖ ਮਲੀ ਸੀਗੀ, ਉਸ ਤੋਂ ਬਾਅਦ ਹੀ ਗੱਲ ਜਿਹੜੀ ਆ ਉਹ ਅੱਗੇ ਵਧੀ ਆ। ਸੋ ਇਹ 2 ਧੜਿਆਂ ਦੀ ਲੜਾਈ ਆ। ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਤੁਹਾਨੂੰ ਪਤਾ ਵੰਡ ਦਿੱਤੀ ਜਾਂਦੀ ਹੈ ਗੱਲ, ਉਹ ਤੇ ਹੁਣ ਪੂਰੀ ਗਾਂਹ ਦੀ ਗਾਂਹ ਫੈਲੀ ਪਈ ਆ ਕਿ ਜਿੱਦਾਂ ਦੇ ਸ਼ਬਦ ਬੋਲੇ ਜਾਂਦੇ ਕਿ ਭਈਆਂ ਨੂੰ ਧੱਕ ਦਿਓ, ਇਹਨਾਂ ਨੂੰ ਚੱਕ ਦਿਓ, ਇਹ ਕਰ ਦਿਓ, ਉਹ ਕਰ ਦਿਓ। ਮੇਰੇ ਖਿਆਲ ਦੇ ਨਾਲ ਇਸ ਚੀਜ਼ ਨੂੰ ਸਮਝਣ ਦੀ ਜ਼ਰੂਰਤ ਆ। ਸਕੂਲਾਂ 'ਚ, ਕਾਲਜਾਂ 'ਚ, ਯੂਨੀਵਰਸਿਟੀਆਂ 'ਚ ਲੜਾਈ ਹੁੰਦੀ ਆ ਵਿਦਿਆਰਥੀਆਂ ਦੀ। ਲੜਾਈ ਨੂੰ ਲੜਾਈ ਵਜੋਂ ਹੀ ਲੈਣਾ ਚਾਹੀਦਾ। ਉਹ ਬੱਚਿਆਂ ਦੀ ਲੜਾਈ ਆ। ਇਹਨੂੰ ਜੇ ਤੁਸੀਂ ਖਿੱਤੇ ਦਾ ਬਣਾ ਦਿਓਗੇ ਪਾਰਟ ਜਾਂ ਇਸ ਨੂੰ ਬਣਾ ਦਿਓਗੇ ਕਮਿਊਨਿਟੀ ਦਾ, ਤਾਂ ਮੇਰੇ ਖਿਆਲ ਦੇ ਨਾਲ ਇਹਦੇ 'ਚ ਤੁਹਾਡਾ ਹੀ ਘਾਟਾ, ਕਿਉਂਕਿ ਇਹਨੂੰ ਵੱਡਾ ਬਣਾਉਣ ਵਾਸਤੇ ਤੇ ਬੈਠੇ ਆ ਲੋਕ ਤਿਆਰ ਆ। ਕਿਉਂਕਿ ਪੰਜਾਬ ਦਾ ਦੇਖੋ, ਪੰਜਾਬ ਨੂੰ ਜੇ ਆਪਾਂ ਵੇਖੀਏ ਇਸ ਸਮੇਂ, ਪੰਜਾਬ ਦਾ ਜੋ ਇੱਕ ਸਟੇਟਸ ਹੈ ਪੂਰੇ ਇੰਡੀਆ ਦੇ ਵਿੱਚ, ਉਹ ऐसे ही ਆ कि नफरतों को बाजार में प्यार बेचते हैं और कीमत में बस दुआ लेते हैं। मतलब कि ਪੰਜਾਬ ਦਾ ਸਟੇਟਸ ਐਸਾ ਹੈ, ਨਫ਼ਰਤ ਦੇ ਬਾਜ਼ਾਰ ਦੇ ਵਿੱਚ ਵੀ ਪਿਆਰ ਵੇਚ ਰਿਹਾ। ਇਹ ਪੂਰੇ ਮੁਲਕ ਦੇ ਵਿੱਚ ਜਦੋਂ ਇੱਕ ਵੱਖਰੀ ਕਿਸਮ ਦਾ ਮਾਹੌਲ ਆ, ਇੱਥੇ ਬੜਾ ਸਕੂਨ ਵਾਲਾ ਮਾਹੌਲ ਆ। ਤਾਂ ਜੇ ਇਸ ਮਾਹੌਲ ਨੂੰ ਕਿਸੇ ਦੀ ਰੜਕਣ ਮੰਨੀਏ ਤੇ ਉਹ ਤੇ ਝਟਕਣ ਦੇ ਵਿੱਚ ਬਹੁਤ ਜਲਦੀ ਕਾਹਲੀ ਕਰ ਜੂਗਾ। ਸੋ ਮੌਕਾ ਨਹੀਂ ਦੇਣਾ ਚਾਹੀਦਾ। ਇਹ ਜਿਹੜੇ ਕੁਛ ਖਾਸ ਲੋਕ ਆ, ਬੁੱਧੀਜੀਵੀ ਕੁਛ ਖਾਸ ਜਿਹੜੇ ਆ ਸੋਸ਼ਲ ਮੀਡੀਆ ਤੇ, ਉਹਨਾਂ ਨੂੰ ਥੋੜਾ ਜਿਹਾ ਥੰਮੇ ਤੋਂ ਕੰਮ ਲੈਣਾ ਚਾਹੀਦਾ।
ਜੇ ਮੰਨ ਲਓ ਕਿਸੇ ਨੇ ਕਿਸੇ ਦੇ ਪੋਸਟਰ ਤੇ ਕਾਲਕ ਪੋਤੀ ਆ, ਜੇ ਕਿਸੇ ਦੀ ਭਾਵਨਾ ਨੂੰ ਕੋਈ ਠੇਸ ਪਹੁੰਚੀ ਆ, ਉਹਦੇ ਲਈ ਪੁਲਿਸ ਹੈ, ਉਹਦੇ ਲਈ ਪੰਜਾਬ ਦੇ ਵਿੱਚ ਅਦਾਲਤਾਂ ਹਨ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਮੈਂ ਕਹੂੰਗਾ ਕਿ ਸਧਾਰਨ ਪੱਧਰ ਤੇ ਜਾ ਕੇ ਹੱਲ ਕੀਤੀਆਂ ਜਾ ਸਕਦੀਆਂ, ਪਰ ਇਹਨੂੰ ਜੇ ਤੁਸੀਂ ਇਸ ਤਰ੍ਹਾਂ ਬਣਾਓਗੇ, ਉਹ ਬਿਹਾਰ ਵਾਲਿਆਂ ਨੇ ਦੇਖੋ ਕਿੰਨਾ ਕੀਤਾ। ਆ ਪਿੱਛੇ ਜੇ ਮੇਰੇ ਖਿਆਲ ਦੇ ਨਾਲ ਉਹਨਾਂ ਗੁਰੂ ਗੋਬਿੰਦ ਸਿੰਘ ਜੀ ਦਾ ਮਨਾਇਆ ਸੀਗਾ ਪ੍ਰਕਾਸ਼ ਦਿਹਾੜਾ ਸੀ, ਮੈਨੂੰ ਯਾਦ ਨਹੀਂ, ਇੱਕ ਬਹੁਤ ਵੱਡਾ ਸਮਾਗਮ ਕੀਤਾ ਸੀ ਉਹਨਾਂ ਨੇ, ਬਹੁਤ ਵੱਡਾ ਸਮਾਗਮ ਕੀਤਾ ਸੀਗਾ। ਉਸ ਚੀਜ਼ ਨੂੰ ਵਿਸਾਰਿਓ ਨਾ, ਉਹ ਚੀਜ਼ ਯਾਦ ਰੱਖਿਓ, ਮੱਦੇ ਨਜ਼ਰ ਰੱਖਿਓ। ਦੂਜੀ ਗੱਲ ਇਹ ਆ ਕਿ ਜੇ ਇਸ ਤਰ੍ਹਾਂ ਦਾ ਮੁੱਦਾ ਬਣਾ ਦਿਓ ਕਿ ਸਿਆਸਤ ਵਾਲੇ ਤਾਂ ਮਾਈਲੇਜ ਲੈ ਲੈਣਗੇ, ਉਹਨਾਂ ਨੂੰ ਕੋਈ ਚੱਕਰ ਨਹੀਂ ਹੈਗਾ, ਤਾਂ ਇੱਥੇ ਕੀ ਆ ਕਿ ਫਿਰ ਟਕਰਾਅ ਜਿਹੜਾ ਉਹ ਗਾਂਹ ਵੱਧ ਜਾਂਦਾ ਕਈ ਵਾਰ, ਕਿਉਂਕਿ ਸਾਡੇ ਮੁੰਡੇ ਕੁੜੀਆਂ ਵੀ ਤੇ ਬਾਹਰ ਪੜ੍ਹਦੇ ਆ ਨਾ। ਇਸ ਚੀਜ਼ ਦਾ ਧਿਆਨ ਰੱਖੋ। ਤਾਂ ਕੁੱਲ ਮਿਲਾ ਕੇ ਜਜ਼ਬਾਤੀ ਹੋਣ ਦੀ ਥਾਂ ਤੇ ਇਸ ਚੀਜ਼ ਨੂੰ ਹੱਲ ਕਰਨਾ ਚਾਹੀਦਾ, ਵੇਖਣਾ ਚਾਹੀਦਾ, ਜਿਹਦਾ ਕਸੂਰ ਆ ਉਹਦੇ ਤੇ ਮਾਮਲਾ ਦਰਜ ਹੋਣਾ ਚਾਹੀਦਾ। ਦੋਹਾਂ ਧਿਰਾਂ ਦੇ ਸੱਟਾਂ ਮੇਰੇ ਖਿਆਲ ਦੇ ਨਾਲ ਦੋਏ ਧਿਰਾਂ ਹੀ ਦਾਖਲ ਆ, ਤਾਂ ਇਹ ਦੋਹਾਂ ਧਿਰਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਜੇ ਦੋਵੇਂ ਹੀ ਗਲਤ ਆ, ਜੇ ਇੱਕ ਪਾਸੜ ਗਲਤੀ ਹੋਈ ਆ ਤੇ ਦੂਸਰਾ ਜਿਹੜਾ ਮਸਲਾ ਬਣਦਾ ਫਿਰ ਉਹਦੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ। ਸੋ ਪਹਿਲਾਂ ਗੱਲ ਦੀ ਜੜ ਤੱਕ ਪਹੁੰਚਿਆ ਜਾਣਾ ਚਾਹੀਦਾ ਕਿ ਅਸਲ ਦੇ ਵਿੱਚ ਉੱਥੇ ਵਾਪਰਿਆ ਕੀ ਆ। ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸਿੰਘ ਸਾਹਿਬ ਹੁਣ ਬੋਲੇ ਨੇ, ਕਹਿੰਦੇ ਘਰ ਬੈਠਿਆਂ ਨੂੰ ਮੁਆਫੀ ਦੇਣਾ ਗਲਤ। ਫਿਰ ਸੱਦ ਲਓ ਗਿਆਨੀ ਗੁਰਬਚਨ ਸਿੰਘ ਨੂੰ, ਵੇਨੇ ਕਿਹਨੂੰ ਆ? ਸਭ ਤੋਂ ਪਹਿਲਾਂ ਤੇ ਗਿਆਨੀ ਗੁਰਬਚਨ ਸਿੰਘ ਨੂੰ ਸੱਦੋ, ਕਿਉਂਕਿ ਗਿਆਨੀ ਗੁਰਬਚਨ ਸਿੰਘ ਨੇ ਘਰ ਚ ਕੀ ਛੱਡੋ, ਡੇਰੇ ਚ ਬੈਠੇ ਨੂੰ ਹੀ ਦੇਤੀ ਸੀ ਮਾਫੀ, ਤੇ ਉਹ ਬਾਅਦ ਜੇਲ੍ਹ ਚ ਜਾ ਕੇ ਬਹਿ ਗਿਆ, ਗੁਫਾ ਚ ਸੀਗਾ ਪਹਿਲਾਂ, ਫਿਰ ਡੇਰੇ ਚ ਤੇ ਫਿਰ ਜੇਲ੍ਹ ਦੇ ਵਿੱਚ। ਤਾਂ ਇਹ ਮਹਿੰਦਰਪਾਲ ਸਿੰਘ ਢਿੱਲੋਂ ਅੱਜ ਮੇਰੇ ਖਿਆਲ ਦੇ ਨਾਲ ਅਕਾਲ ਤਖ਼ਤ ਤੇ ਪੇਸ਼ ਹੋਇਆ ਸੀਗਾ, ਜਿਹਨੇ ਜਾ ਕੇ ਅਕਾਲ ਤਖ਼ਤ ਦੀ ਸਰਵਉੱਚਤਾ ਨੂੰ ਹੀ ਚੈਲੰਜ ਕਰ ਦਿੱਤਾ ਸੀਗਾ, ਔਰ ਬਕਾਇਦਾ ਕੋਰਟ ਦੇ ਵਿੱਚ ਜਾ ਕੇ ਹਲਫਨਾਮਾ ਦਾਇਰ ਕਰ ਦਿੱਤਾ ਸੀਗਾ। ਉਹ ਤਲਬ ਸੀਗਾ, ਤਾਂ ਉਹ ਪੇਸ਼ ਹੋਇਆ ਵਾ। ਤੇ ਇੱਥੇ ਦੱਸਦੇ ਆ ਕਿ ਜਥੇਦਾਰ ਹਰਪ੍ਰੀਤ ਸਿੰਘ ਹੋਰਾਂ ਨੇ ਇਹ ਗੱਲ ਕਹੀ ਆ ਕਿ ਗੁਰੂ ਮਰਿਆਦਾ ਅਨੁਸਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਮਾਫੀ ਦੇਣ ਦਾ ਹੱਕ ਹੈ, ਪਰ ਘਰ ਬੈਠੇ ਬਿਠਾਇਆਂ ਨੂੰ ਉਹ ਮਾਫੀ ਦੇਣ ਦੇ ਹੱਕ 'ਚ ਨਹੀਂ ਹਨ। ਤਾਂ ਫਿਰ ਸਿੱਧਾ ਸਾਫ਼ ਸਪਸ਼ਟ ਸਵਾਲ ਹੀ ਇਹ ਆ ਕਿ ਗਿਆਨੀ ਗੁਰਬਚਨ ਸਿੰਘ ਜਿਨ੍ਹਾਂ ਨੇ ਇਹ ਸਭ ਕੁਛ ਕੀਤਾ ਸੀਗਾ, ਤਾਂ ਉਹਨਾਂ ਵਾਸਤੇ ਕੀ ਕਰੋਗੇ ਤੁਸੀਂ? ਜੇ ਗਲਤ ਆ, ਅਕਾਲ ਤਖ਼ਤ ਦਾ ਜਥੇਦਾਰ ਇਹ ਪ੍ਰਵਾਨ ਕਰਦਾ ਕਿ ਇਹ ਪਿਰਤ ਇਹ ਗਲਤ ਆ, ਤਾਂ ਫਿਰ ਜਿਨ੍ਹਾਂ ਲੋਕਾਂ ਨੇ ਇਹ ਗਲਤ ਕੀਤਾ ਤਾਂ ਉਹਨਾਂ ਨੂੰ ਅੱਜ ਮਾਣ ਸਨਮਾਨ ਕਿਉਂ? ਅੱਜ ਉਹਨਾਂ ਨੂੰ ਸਰਕਾਰ ਇਹ ਕਮੇਟੀ ਦੀਆਂ ਰਿਹਾਇਸ਼ਾਂ ਕਿਉਂ? ਅੱਜ ਕਿਉਂ ਸਰਕਾਰੀ ਗਨਮੈਨ ਉਹਨਾਂ ਨੂੰ? ਤਾਂ ਉਹਨਾਂ ਨੂੰ ਤਾਂ ਤਲਬ ਕਰਨਾ ਚਾਹੀਦਾ ਜਿਹਨੇ ਵੀ ਗਲਤੀ ਕੀਤੀ ਅਤੀਤ ਦੇ ਵਿੱਚ। ਤੇ ਇਹ ਹੁਣ ਜੇ ਕਹਿ ਦੇਣ ਕਿ ਦੇਖੋ ਜੀ ਮੈਂ ਇਕੱਲਾ ਕੀ ਕਰ ਸਕਦਾ, ਇਹ ਕਰਦਾ, ਤਾਂ ਇਹਦਾ ਮੇਰੇ ਖਿਆਲ ਦੇ ਨਾਲ ਹੁਣ ਉਹ ਨਹੀਂ ਰਹਿੰਦਾ, ਉਹ ਕੰਸੈਪਟ ਨਹੀਂ ਰਹਿੰਦਾ ਕਿ ਮੈਂ ਕੀ ਕਰ ਸਕਦਾ, ਕਿਉਂਕਿ ਹੁਣ ਉਹ ਮੌਜੂਦਾ ਜਥੇਦਾਰ ਨੇ। ਜੇ ਉਹਨਾਂ ਦੀ ਨਜ਼ਰ ਦੇ ਵਿੱਚ ਨੁਕਤੇ ਨਿਗਾਹ 'ਚ ਕੁਛ ਗਲਤ ਹੈ ਤਾਂ ਉਹਨੂੰ ਦਰੁਸਤ ਕਰਨ। ਇਹੀ ਹੁੰਦੀ ਹੈ ਮੌਕਾ, ਇਹੀ ਹੁੰਦੀ ਹੈ ਮਿਸਾਲੀ ਕਿ ਹਾਂ ਭਾਈ ਇੱਕ ਮੌਕਾ ਸੀ ਉਹਨਾਂ ਦੇ ਕੋਲ ਤੇ ਉਹਨਾਂ ਨੇ ਮਿਸਾਲੀ ਪੇਸ਼ ਕੀਤੀ ਆ। ਤੇ ਜੇ ਇਹਨਾਂ ਨੇ ਸਿਰਫ ਕਹਿਣਾ ਹੀ ਆ, ਕਹਿਣ ਨੂੰ ਤੇ ਬਥੇਰਾ ਕੁਛ ਆ। ਜਿਵੇਂ ਉਹ ਗੋਬਿੰਦ ਸਿੰਘ ਲੰਗੋਵਾਲ ਆ, ਉਹਨਾਂ ਨੇ ਟਰੱਕ ਭਰ ਕੇ ਕਰੜੀ ਜਿੰਦਾ ਦਾ ਰੱਖਿਆ, ਤੇ ਹੋਰ ਕਈ ਇਸ ਤਰ੍ਹਾਂ ਦੇ ਹੈਗੇ ਆ, ਉਹ ਤਾਂ ਕਰੀ ਜਾਂਦੇ, ਫਿਰ ਤਰੰਗਲੀਆਂ ਲਾ ਕੇ ਰੋਗਾਂ ਦੇ ਹਿਸਾਬ ਨਾਲ ਵੰਡੀ ਜਾਂਦੇ ਅੱਗੇ ਸੱਤਾ ਸਾਹਿਬ ਵਰਗੇ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਕੁੜੀਆਂ ਨੂੰ ਨਸ਼ਾ ਛੱਡਣ ਵੇਲੇ ਆ ਰਹੀਆਂ ਨੇ ਹੁਣ ਦਿੱਕਤਾਂ। ਦੇਖੋ ਇਹ ਨਾ ਇੱਕ ਹੁਸ਼ਿਆਰਪੁਰ ਦੀ ਖਬਰ ਆ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ ਉੱਥੇ ਇੱਕ ਸੈਂਟਰ ਹੈ, ਜਿੱਦਾਂ ਅੱਜ ਕੱਲ੍ਹ ਇੱਥੇ ਆਪਾਂ ਦੇਖਦੇ ਹੀ ਹਾਂ, ਸ਼ਾਇਦ ਤੁਹਾਡੇ ਵੀ ਇੱਧਰ ਹੋਣਗੇ, ਰੀਹੈਬ ਸੈਂਟਰ ਹੁੰਦੇ ਜੀ, ਡੀ ਐਡਿਕਸ਼ਨ ਸੈਂਟਰ ਹੁੰਦੇ ਆ। ਤਾਂ ਉਹਨਾਂ ਦੇ ਵਿੱਚ ਹੁੰਦਾ ਕੀ ਆ ਕਿ ਨਸ਼ੇੜੀ ਰਜਿਸਟਰਡ ਕਰ ਲਏ ਜਾਂਦੇ, ਫਿਰ ਡੋਜ਼ ਜਿਹੜੀ ਆ ਨਿਗਰਾਨੀ 'ਚ ਉਹਨਾਂ ਨੂੰ ਦੇ ਦਿੱਤੀ ਜਾਂਦੀ ਆ, ਜਿਸ ਹਿਸਾਬ ਨਾਲ ਉਹਨਾਂ ਦੀ ਜ਼ਿੰਦਗੀ ਜਿਹੜੀ ਚੱਲਦੀ ਰਹਿੰਦੀ ਆ। ਤਾਂ ਹੁਣ ਤੜਕੇ ਇਹਨਾਂ ਦੀਆਂ ਲਾਈਨਾਂ ਲੱਗਦੀਆਂ, ਜਾ ਕੇ ਇਹਨਾਂ ਨੇ ਆਪਣੀ ਡੋਜ਼ ਲੈਣੀ ਹੁੰਦੀ ਆ। ਤਾਂ ਉਹਦੇ ਵਿੱਚ ਦੱਸਦੇ ਆ ਕਿ 300 ਰਜਿਸਟਰਡ ਨਸ਼ੇੜੀ ਆ, ਤੇ ਜਿਨ੍ਹਾਂ 'ਚੋਂ 11 ਕੁੜੀਆਂ ਨੇ ਇੱਕੋ ਸ਼ਹਿਰ ਦੇ ਵਿੱਚ। ਤੇ ਉਹ ਜਿਹੜੀਆਂ ਕੁੜੀਆਂ ਨੇ ਜਾਂ ਔਰਤਾਂ ਨੇ ਉਹ ਲੱਗਦੀਆਂ ਜਾ ਕੇ ਕਤਾਰ ਦੇ ਵਿੱਚ। ਹੁਣ ਜਦੋਂ ਕਤਾਰ 'ਚ ਲੱਗਦੀਆਂ ਤੇ ਉਹ ਕਹਿੰਦੀ ਆ ਕਿ ਸਾਨੂੰ ਜੋ ਉੱਥੇ ਸਥਿਤੀ ਸਾਹਮਣੇ ਸਾਹਮਣਾ ਕਰਨਾ ਪੈਂਦਾ, ਉਹ ਜਿਸ ਸਥਿਤੀ ਦਾ ਉਹ ਦੱਸ ਨਹੀਂ ਸਕਦੀਆਂ, ਬਿਆਨ ਨਹੀਂ ਕਰ ਸਕਦੀਆਂ। ਕਹਾਣੀਆਂ ਵੀ ਵੱਖੋ ਵੱਖਰੀਆਂ ਇਹਨਾਂ ਦੀਆਂ, ਪਰ ਪਰੇਸ਼ਾਨੀਆਂ ਵੀ ਵੱਖੋ ਵੱਖਰੀਆਂ, ਕਿਉਂਕਿ ਸਾਡਾ ਸੋਸ਼ਲ ਸਟਿਗਮਾ ਹੀ ਇਸ ਤਰ੍ਹਾਂ ਦਾ ਹੁੰਦਾ। ਤੁਹਾਨੂੰ ਪਤਾ ਹੀ ਆ ਕਿ ਇੱਥੇ ਤੇ ਆਪ ਭਾਵੇਂ ਜਿੱਡਾ ਮਰਜ਼ੀ ਦਾਗੀ ਬੰਦਾ ਹੋਵੇ, ਜੇ ਕਿਸੇ ਦੀ ਅਲਾਮਤ ਦਾ ਥੋੜਾ ਜਿਹਾ ਪਤਾ ਲੱਗ ਜਾਵੇ ਚਟਕਾਰੇ ਲੈਣ ਲੱਗ ਜਾਂਦੇ ਆ। ਤੇ ਹੋਣੀ ਸ਼ਾਮਤ ਨੂੰ ਜੇ ਕਿਸੇ ਦੀ ਧੀ ਭੈਣ ਦਾ ਕਿੱਸਾ ਹੱਥ ਲੱਗ ਜਾਵੇ, ਫਿਰ ਤੇ ਗੱਲਾਂ ਹੀ ਗਾਂਦੀਆਂ, ਫਿਰ ਤੇ ਡਾਰਾਂ ਬਣ ਜਾਂਦੀਆਂ। ਖਾਬਾਂ ਦੀਆਂ ਡਾਰਾਂ ਤੁਸੀਂ ਸੁਣਿਆ ਹੀ ਆ ਕਿ ਕਿੱਦਾਂ ਬਣਦੀਆਂ। ਤਾਂ ਇਹ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੈ ਕੰਮ, ਇਹਨਾਂ ਨੂੰ ਥੋੜਾ ਵੇਖਣਾ ਪਊਗਾ। ਇੱਕ ਤੇ ਇਹਦੇ 'ਚ ਇਹ ਹੈ ਕਿ ਹੁਣ ਸੱਚਾਈ ਤੇ ਸਾਨੂੰ ਕਬੂਲ ਕਰਨੀ ਚਾਹੀਦੀ ਅਸੀਂ, ਕਿਉਂਕਿ ਲੀਡਰ ਹੈ ਨਹੀਂਗੇ।
ਜੇ ਤੇ ਹੋਈਏ ਸੁਖਬੀਰ ਸਿੰਘ ਬਾਦਲ ਹੋਰੇ ਤੇ ਅਸੀਂ 8-10 ਸਾਲ ਅੜੇ ਆਈਏ ਤੇ ਮੁੜ ਕੇ ਕਹਿ ਲਈਏ ਕਿ ਹਾਂਜੀ ਨਸ਼ਾ ਬਹੁਤ ਹੈ ਪੰਜਾਬ ਦੇ ਵਿੱਚ, ਜਦੋਂ ਵਿਰੋਧੀ ਧਿਰ ਚ ਹੋਈਏ ਤਾਂ ਅਸੀਂ ਇਹ ਸਵੀਕਾਰ ਕਰਦੇ ਹਾਂ ਕਿ ਇਹ ਬੁਰਾਈ ਜਿਹੜੀ ਆ ਜਵਾਨੀ ਤੋਂ ਹੁੰਦੀ ਹੋਈ ਹੁਣ ਕੁੱਖ ਤੱਕ ਵੀ ਆ। ਮਤਲਬ ਕਿ ਜਵਾਨੀ ਤੇ ਸਾਡੀ ਉਜੜੀ ਸੀਗੀ, ਤਾਂ ਹੁਣ ਕੁੱਖ ਵੀ ਸਾਡੀ ਜਿਹੜੀ ਉਹ ਖਤਰੇ ਦੇ ਵਿੱਚ ਆ ਨਸ਼ੇ ਕਰਕੇ। ਤਾਂ ਇਹਦੇ ਲਈ ਦੇਖੋ ਵੱਧ ਤੋਂ ਵੱਧ ਕੰਮ ਕਰਨ ਦੀ ਜ਼ਰੂਰਤ ਹੈ। ਸਰਕਾਰ ਕਰਦੀ ਵੀ ਪਈ ਆ, ਚੰਗਾ ਕੰਮ ਆ। ਚਲੋ ਉਹ ਗੋਲੀ ਆ ਜਿਹੜੀ ਉਹ ਦਿੰਦੇ ਜੀਭ ਵਾਲੀ, ਉਹ ਪਤਾ ਨਹੀਂ ਮਾੜੀ ਆ ਜਾਂ ਚੰਗੀ, ਉਹ ਤਾਂ ਡਾਕਟਰ ਹੀ ਦੱਸ ਸਕਦੇ ਆ, ਪਰ ਉਹਦੇ ਨਾਲ ਡੀਟੌਕਸੀਫਾਈਡ ਕਰ ਲੈਂਦੇ ਆ, ਬਹੁਤ ਹੱਦ ਤੱਕ ਕਰ ਲੈਂਦੇ ਜੇ ਕੋਈ ਬੰਦਾ ਚਾਹਵੇ ਤਾਂ ਦੂਜੀ ਗੱਲ ਇਹ ਆ ਕਿ ਹੁਣ ਜਿਸ ਤਰ੍ਹਾਂ ਦੇ ਨਾਲ ਇਹ ਪਰੇਸ਼ਾਨੀਆਂ ਸਾਹਮਣੇ ਆਉਂਦੀਆਂ ਪਈਆਂ ਕਿ ਇਹਨਾਂ ਨੂੰ ਕੋਈ ਅਲੱਗ ਇਹਨਾਂ ਦਾ ਪ੍ਰਬੰਧ ਕਰਨਾ ਚਾਹੀਦਾ। ਕਿਉਂਕਿ ਜੇ ਮੰਨ ਲਓ ਅੱਜ ਦੀ ਤਾਰੀਖ ਦੇ ਵਿੱਚ ਇਹ 11 ਨੇ ਤੇ 11 ਦੀ ਇਹ ਦਿੱਕਤ ਆ, ਉਹ ਸਮਝ ਲਓ ਕਿ ਬਹੁਤ ਸਾਰੀਆਂ ਹੋਰ ਜਿਹੜੀਆਂ ਕੁੜੀਆਂ ਜਾਂ ਹੋਰ ਔਰਤਾਂ ਜੋ ਛੱਡਣ ਦਾ ਚਾਹਵਾਨ ਜਾਂ ਛੱਡਣ ਦੀਆਂ ਚਾਹਵਾਨ ਹੋਣਗੀਆਂ, ਉਹਨਾਂ ਨੂੰ ਰੋਕਦਾ ਕਿ ਆਹ ਪ੍ਰਬੰਧ ਹੈ ਜਿਹੜਾ ਉੱਥੇ ਜਾ ਕੇ ਅਸੀਂ ਕਤਾਰ 'ਚ ਖੜਾਂਗੇ, ਸਾਰਾ ਦਿਨ ਲੋਕ ਵੇਖ ਕੇ ਸਾਡੇ ਵੱਲ ਹੱਸਣਗੇ। ਤਾਂ ਇਹਨਾਂ ਨੂੰ ਇਹ ਵਿਵਸਥਾ ਜਿਹੜੀ ਅਲੱਗ ਕਰਨੀ ਚਾਹੀਦੀ, ਇੱਕ ਤਾਂ ਕੁੜੀਆਂ ਵਾਲੀ ਔਰਤਾਂ ਵਾਲੀ, ਔਰ ਦੂਜਾ ਇਹ ਆ ਕਿ ਇਲਾਜ ਜਿਹੜਾ ਆ ਉਹ ਹੋਰ ਸੁਖਾਲਾ ਕਰਨਾ ਚਾਹੀਦਾ। ਜਿਸ ਤਰੀਕੇ ਨਾਲ ਇਹਨਾਂ ਨੂੰ ਅਖਿਆਰੀ ਝੱਲਣੀ ਪੈਂਦੀ ਆ, ਜਿਸ ਤਰੀਕੇ ਨਾਲ ਦੁਸ਼ਵਾਰੀ ਝੱਲਣੀ ਪੈਂਦੀ ਆ, ਇਹਨੂੰ ਹੋਰ ਸੌਖਾ ਕਰਨ ਦਾ ਇਹਨਾਂ ਨੂੰ ਕਿਤੇ ਨਾ ਕਿਤੇ ਜਿੰਮਾ ਚੁੱਕਣਾ ਪਊਗਾ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਕਿਰਨਜੀਤ ਕੌਰ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਵਾਲੇ ਸੰਘਰਸ਼ੀ ਆਗੂ ਨੂੰ ਹੀ ਉਮਰ ਕੈਦ। ਇਹ ਕਿਰਨਜੀਤ ਕੌਰ ਦਾ ਤੁਹਾਨੂੰ ਪਤਾ ਹੀ ਹੋਣਾ ਕਿ ਮਹਿਲ ਕਲਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜਾ ਇੱਕ ਸਾਡੇ ਸਮਾਜ ਨੂੰ ਹਲੂਣ ਦੇਣ ਵਾਲਾ ਕਾਂਡ ਵਾਪਰਿਆ ਸੀਗਾ, ਸਮੂਹਿਕ ਬਲਾਤਕਾਰ ਤੇ ਕਤਲਕਾਂਡ ਸੀਗਾ। ਕਿਰਨਜੀਤ ਕੌਰ ਮਾਰ ਦਿੱਤਾ ਗਿਆ ਸੀਗਾ। ਤਾਂ ਇਸ ਮਾਮਲੇ ਦੇ ਵਿੱਚ ਇੱਕ ਸੰਘਰਸ਼ ਲੜਿਆ ਗਿਆ ਸੀ। ਉਦੋਂ ਖੱਬੇ ਪੱਖੀਆਂ ਨੇ ਇਹ ਬਹੁਤ ਵੱਡਾ ਸੰਘਰਸ਼ ਕੀਤਾ ਸੀਗਾ। ਚਲੋ ਖੱਬੇ ਪੱਖੀ ਅੱਜ ਸਿਆਸੀ ਤੌਰ ਤੇ ਤਾਂ ਭਾਵੇਂ ਹਾਸ਼ੀਏ ਤੇ ਆ, ਪਰ ਮੈਂ ਕਹੂੰਗਾ ਕਿ ਸੰਘਰਸ਼ ਦੇ ਪਿੜ ਦੇ ਵਿੱਚ ਜੇ ਕੋਈ ਮਾੜਾ ਮੋਟਾ ਦੀਵਾ ਜਗਦਾ ਤੇ ਉਹਦੇ ਵਿੱਚ ਖੱਬੇ ਪੱਖੀਆਂ ਦਾ ਕਾਫੀ ਵੱਡਾ ਯੋਗਦਾਨ ਆ। ਉਦੋਂ ਵੀ ਇਹਨਾਂ ਨੇ ਸੰਘਰਸ਼ ਚੰਗੇ ਕੀਤੇ ਸੀਗੇ। ਤਾਂ ਉਸ ਸਮੇਂ ਫਿਰ ਹੋਇਆ ਕਿ ਚਲੋ ਜੋ ਕਾਤਲ ਸੀਗੇ, ਜੋ ਦੋਸ਼ੀ ਸੀਗੇ, ਉਹ ਫੜੇ ਗਏ। ਫਿਰ ਉਸ ਤੋਂ ਬਾਅਦ ਉਹਨਾਂ ਨੂੰ ਸਜ਼ਾ ਵੀ ਹੋ ਗਈ। ਪਰ ਚੱਲਦੇ ਕੇਸ ਦੇ ਵਿੱਚ ਵਾਪਰਿਆ ਕੀ ਸੀਗਾ ਕਿ ਜਿਹੜੇ ਇੱਕ ਕਮੇਟੀ ਵਾਲੇ ਬੰਦੇ ਸੀ, ਜਿੱਦਾਂ ਕਮੇਟੀ ਬਣ ਜਾਂਦੀ ਐਕਸ਼ਨ ਕਮੇਟੀ ਆਪਾਂ ਜਿਹਨੂੰ ਕਹਿੰਦੇ ਆ, ਉਹਨਾਂ ਤੇ ਉਹਨਾਂ ਨੇ ਮਾਣਹਾਨੀ ਦਾ ਕੇਸ ਪਾਤਾ ਸੀਗਾ ਦੂਜੀ ਧਿਰ ਵਾਲਿਆਂ ਨੇ, ਕਮੇਟੀ ਵਾਲਿਆਂ ਤੇ। ਤਾਂ ਚਲੋ ਤਰੀਕਾਂ ਪੈਣ ਲੱਗ ਪਈਆਂ। ਇਸੇ ਦਰਮਿਆਨ ਹੋਇਆ ਕੀ ਸੀਗਾ ਕਿ ਇੱਕ ਪੇਸ਼ੀ ਤੇ ਉਹ ਜਿਹੜੇ ਮੁਲਜ਼ਮਾਨ ਧਿਰ ਵਾਲੇ ਸੀਗੇ, ਉਹਨਾਂ ਤੇ ਕਿਸੇ ਤੀਜੀ ਧਿਰ ਨੇ ਹਮਲਾ ਕਰ ਦਿੱਤਾ। ਤੀਜੀ ਧਿਰ ਨੇ ਹਮਲਾ ਕਰ ਦਿੱਤਾ ਤੇ ਉਹਦੇ ਵਿੱਚ ਇਹਨਾਂ ਨੇ ਕੁਛ ਐਕਸ਼ਨ ਕਮੇਟੀ ਵਾਲੇ ਬੰਦੇ ਜਿਹੜੇ ਨਾਮਜ਼ਦ ਕਰਾ ਦਿੱਤੇ ਸੀ। ਕਿਉਂਕਿ ਉਸ ਸਮੇਂ ਤੁਹਾਨੂੰ ਪਤਾ ਹੀ ਆ ਕਿ ਚੱਲਦਾ ਸੀ ਇਹੋ ਜਿਹਾ ਕੰਮ, ਤਾਂ ਅੱਜ ਵੀ ਚੱਲਦਾ ਵੈਸੇ ਕੇਸਾਂ ਕੋਸਾਂ ਵਾਲਾ ਤੇ ਏਦਾਂ ਚੱਲ ਪੈਂਦਾ। ਤਾਂ ਉਸ ਸਮੇਂ ਕਿਉਂਕਿ ਉਹਨਾਂ ਦੀ ਪੇਸ਼ੀ ਉਦੋਂ ਸੀ, ਹਾਜ਼ਰੀ ਉੱਥੇ ਹੀ ਸੀਗੀ, ਤਾਂ ਰਗੜੇ ਗਏ। ਉਹਨਾਂ ਦੇ ਵਿੱਚੋਂ ਕੁਛ ਬੰਦੇ ਬਰੀ ਹੋ ਗਏ ਸੀ, ਪਰ ਇੱਕ ਇਹਨਾਂ ਦਾ ਜਿਹੜਾ ਮੋਹਰੀ ਆਗੂ ਸੀਗਾ ਉਹ ਫਸ ਗਿਆ ਕਸੂਤਾ। ਫਿਰ ਉਹਨੂੰ ਹਾਈ ਕੋਰਟ ਦੇ ਵਿੱਚੋਂ ਵੀ ਸਜ਼ਾ ਹੋ ਗਈ। ਤਾਂ ਉਸ ਸਜ਼ਾ ਦੀ ਹੁਣ ਪੁਸ਼ਟੀ ਕਰ ਦਿੱਤੀ ਹੈ ਸੁਪਰੀਮ ਕੋਰਟ ਨੇ। ਤਾਂ ਲਿਹਾਜ਼ਾ ਇਹ ਬਹੁਤ ਵੱਡਾ ਝਟਕਾ ਮਨਜੀਤ ਧਨੇਰ ਵਾਸਤੇ, ਜਿਹਨੂੰ ਸੁਪਰੀਮ ਕੋਰਟ ਨੇ ਉਤੋਂ ਫਿਰ ਉਮਰ ਕੈਦ ਰੱਖ ਦਿੱਤੀ ਹੈ। ਤਾਂ ਇਹ ਪੂਰੀ ਤਫਸੀਲ ਸੀ ਇਸ ਮਾਮਲੇ ਦੀ ਜੋ ਵਾਪਰੀ ਹੁਣ ਤੱਕ। ਪਰ ਤੁਹਾਨੂੰ ਪਤਾ ਹੀ ਆ ਕਿ ਇੰਡੀਆ ਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਹਮੇਸ਼ਾ ਸ਼ੱਕੀ ਰਹਿੰਦੀਆਂ। ਜਿੱਦਾਂ ਇਹ ਮਾਮਲਾ ਕਿ ਕਿਸ ਤਰ੍ਹਾਂ ਚੱਲਿਆ, ਕਿਸ ਤਰ੍ਹਾਂ ਫਿਰ ਹਮਲਾ ਹੋਇਆ, ਕਿਸ ਤਰ੍ਹਾਂ ਕੇਸ ਨਾਮਜ਼ਦ ਹੋਏ, ਫਿਰ ਕਿਸ ਤਰ੍ਹਾਂ ਉਹ ਸਜ਼ਾ ਹੋਈ ਤੇ ਕੋਈ ਪੁਸ਼ਟੀ ਕਰ ਦਿੱਤੀ ਗਈ। ਪਰ ਮੇਰੇ ਖਿਆਲ ਦੇ ਨਾਲ ਏਦਾਂ ਨਹੀਂ ਹੋਣਾ ਚਾਹੀਦਾ। ਕਾਨੂੰਨ ਨੂੰ ਮੌਤ ਦੀ ਤਰ੍ਹਾਂ ਕੰਮ ਕਰਨਾ ਚਾਹੀਦਾ। ਜੋ ਵੀ ਆਵੇ ਕਿਸੇ ਨੂੰ ਬਖਸ਼ਿਆ ਨਾ ਜਾਵੇ। ਪਰ ਰੌਲਾ ਆ ਇਹ ਆਪ ਅੰਨਾ, ਤੇ ਜਦੋਂ ਇਹਨੂੰ ਚਲਾਉਣ ਵਾਲੇ ਨੋਟ ਵਹਿੰਦੇ ਉਹ ਆਪ ਵੀ ਅੰਨੇ ਹੋ ਜਾਂਦੇ ਆ। ਇੱਥੇ ਦਿੱਕਤ ਪਰੇਸ਼ਾਨੀ ਆ। ਜੀ ਜੀ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।